ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ 'ਤੇ, ਘਰਾਂ 'ਤੇ, ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 27 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਹੜੇ ਕਿ 1992 ਤੋਂ ਇੰਸ਼ੋਰੈਂਸ ਦੇ ਵਿੱਚ ਹਨ, ਇੰਸ਼ੋਰੈਂਸ ਦਾ ਕੰਮ ਕਰ ਰਹੇ ਹਨ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ, ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਵਰਕਰ ਕੌਮ ਦੇ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਆ। ਹੰਡਾਈ ਦੇ ਨਵੇਂ ਤੁਸੀਂ ਡਰਾਈਵ ਐਂਡ ਰੀਫਰ ਟ੍ਰੇਲਰਸ ਅਤੇ ਹੋਰ ਮੇਕ ਮਾਡਲਸ ਦੀ ਇਨਵੈਂਟੋਰੀ ਵੀ ਇਹਨਾਂ ਕੋਲ ਮੌਜੂਦ ਆ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909 786 8008 ਦੇ ਉੱਤੇ, 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਪਹਿਲੀ ਖਬਰ ਜਿਹੜੀ ਆ ਰਹੀ ਆ, ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਟਰਾਈ ਹੋ ਰਹੀ ਆ ਵੀ ਜਿਹੜਾ ACA ਆ, ਜਿਹੜਾ ਓਬਾਮਾ ਕੇਅਰ ਵਾਲਾ ਬਿੱਲ ਆ, ਉਹਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਖ਼ਤਮ ਕੀਤਾ ਜਾਵੇ। ਪਿੱਛੇ ਜਿਹੇ ਟੈਕਸਸ ਦੀ ਇੱਕ ਕੋਰਟ ਨੇ ਇਸ ਬਿੱਲ ਦੇ ਵਿਰੁੱਧ ਜਿਹੜੀ ਆ ਆਪਣੀ ਰੂਲਿੰਗ ਦੇ ਦਿੱਤੀ ਸੀ। ਸੋ ਹੁਣ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਸੇ ਬਿੱਲ ਨੂੰ ਲੈ ਕੇ ਕਹਿੰਦੇ ਵੀ ਸੁਪਰੀਮ ਕੋਰਟ ਤੱਕ ਜਾ ਸਕਦਾ ਆ, ਤਾਂ ਕਿ ਜਿਹੜਾ ਓਬਾਮਾ ਕੇਅਰ ਵਾਲਾ ਬਿੱਲ ਆ, ਇਹਨੂੰ ਪੂਰੀ ਤਰ੍ਹਾਂ ਸਕ੍ਰੈਪ ਕੀਤਾ ਜਾ ਸਕੇ। ਪਰ ਕਿਉਂਕਿ ਕਹਿੰਦੇ ਲਗਭਗ 18 ਮਹੀਨਿਆਂ ਦੇ ਵਿੱਚ ਇਲੈਕਸ਼ਨ ਜਿਹੜੀ ਹੋਣ ਵਾਲੀ ਆ, ਸੋ ਇਹਦਾ ਜਿਹੜਾ ਅਸਰ ਆ ਉਲਟਾ ਵੀ ਪੈ ਸਕਦਾ ਹੈਗਾ ਆ। ਸੋ ਜਿਹੜੇ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਜਿਹੜਾ ਇਹਦੇ ਵੱਲ ਲੋਕਾਂ ਦੀ ਰਾਏ ਬਣਦੀ ਹੈਗੀ ਆ। ਬਿਲਕੁਲ। ਸਭ ਤੋਂ ਵੱਡਾ ਜਿਹੜਾ ਮੁੱਖ ਜਿਹੜਾ ਇਸ ਦੇ ਵਿੱਚ ਹੈਗਾ ਆ ਕਾਰਨ, ਅਫੋਰਡੇਬਲ ਹੈਲਥ ਕੇਅਰ ਐਕਟ ਦਾ ਜਿਹੜਾ ਆ ਵੀ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੂੰ ਲੈ ਕੇ ਆ। 12 ਵਾਰੀ ਇਹ ਬਿੱਲ ਜਿਹੜਾ ਹੈ ਰਿਪੀਲ ਅਤੇ ਰਿਪਲੇਸ ਕਰਨ ਦੀ ਕੋਸ਼ਿਸ਼ ਟਰੰਪ ਐਡਮਿਨਿਸਟ੍ਰੇਸ਼ਨ ਰਿਪਬਲਿਕਨ ਦੁਆਰਾ ਕੀਤੀ ਗਈ ਆ। ਜਦੋਂ ਉਹਨਾਂ ਦੀ ਖੁਦ ਦੀ ਮੈਜੋਰਟੀ ਦੋਨਾਂ ਸਦਨਾਂ ਦੇ ਵਿੱਚ ਜਿਹੜੀ ਸੀਗੀ, ਹਾਊਸ ਦੇ ਵਿੱਚ ਵੀ ਅਤੇ ਸੈਨੇਟ ਦੇ ਵਿੱਚ ਵੀ ਸੀਗੀ, ਉਹ ਬੁਰੀ ਤਰ੍ਹਾਂ ਜਿਹੜੇ ਆ ਉਹ ਫੇਲ ਹੋਏ ਆ ਉਸ ਜਿਹੜੇ ਉਹ ਮਾਮਲੇ ਦੇ ਵਿੱਚ। ਹੁਣ ਇੱਕ ਹਾਊਸ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹ ਮੈਜੋਰਟੀ ਦੇ ਵਿੱਚ ਆ। ਇਹ ਬਹੁਤ ਘੱਟ ਚਾਂਸ ਨੇ ਵੀ ਇਸ ਤਰੀਕੇ ਦੇ ਨਾਲ ਹੋਊਗਾ। ਹਾਂ, ਵੀ ਜਿੱਦਾਂ ਹਰਜੋਤ ਸਿੰਘ ਜੀ ਨੇ ਇਸ਼ਾਰਾ ਕੀਤਾ ਵੀ ਜੇ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਉਹਨਾਂ ਨੂੰ ਰਾਹਤ ਜਿਹੜੀ ਉਹ ਮਿਲ ਸਕਦੀ ਆ, ਜਾਂ ਉਸ ਦੇ ਜ਼ਰੀਏ ਜੁਡੀਸ਼ਰੀ ਦੀ ਜਿਹੜੀ ਉਹ ਬ੍ਰਾਂਚ ਆ, ਉਸ ਦੇ ਜ਼ਰੀਏ ਜਿਹੜੇ ਉਹ ਕਰ ਸਕਦੇ ਆ, ਤਾਂ ਡਿਫਰੈਂਟ ਗੱਲ ਹੋਵੇਗੀ। ਉਹਦੇ ਵਿੱਚ ਉਹਨਾਂ ਦਾ ਪਲੜਾ ਭਾਰਾ ਇਸ ਲਈ ਆ ਕਿਉਂਕਿ ਜਿਹੜੇ ਉਹਦੇ ਵਿੱਚ 5 ਜਿਹੜੇ ਜੱਜ ਆ ਉਹ ਕੰਜ਼ਰਵੇਟਿਵ ਲੀਨਿੰਗ ਜਿਹੜੇ ਆ ਉਹ ਹੈਗੇ ਨੇ, ਜਿਹੜੀ ਕਿਤੇ ਨਾ ਕਿਤੇ ਇਹਨਾਂ ਦੀ ਵਿਚਾਰਧਾਰਾ ਦੇ ਨਾਲ ਥੋੜ੍ਹੀ ਬਹੁਤੀ ਮੇਲ ਜਿਹੜਾ ਉਹ ਜ਼ਰੂਰ ਰੱਖਦੇ ਨੇ। ਸੋ ਇਹ ਬੜਾ ਇੱਕ ਅਹਿਮ 18 ਮਹੀਨੇ ਜਿਹੜੇ ਆ ਉਹ ਹੁਣ ਹੋਣ ਵਾਲੇ ਆ। ਜਿਹੜੀ ਰਾਸ਼ਟਰਪਤੀ ਟਰੰਪ ਆ ਉਹ ਆਪਣੀ ਰੀ ਇਲੈਕਸ਼ਨ ਦੇ ਲਈ, ਅਤੇ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਵੀ ਕੈਂਡੀਡੇਟ ਆ ਉਹਦੋਂ ਚੁਣ ਕੇ ਆਊਗਾ, ਉਹ ਇਹਨਾਂ ਮਸਲਿਆਂ ਦੇ ਉੱਤੇ ਕਿੱਦਾਂ ਦੀ ਰਾਏ ਜਿਹੜੀ ਆ ਉਹ ਰੱਖਦੇ ਹੋਣਗੇ। ਸਾਰੇ ਜਾਣੇ ਇਸ ਗੱਲੋਂ ਵੀ ਇਸ ਟਾਈਮ ਹਰਜੋਤ ਸਿੰਘ ਜੀ ਹੈਰਾਨ ਨੇ ਵੀ ਜਿਹੜੀ ਹੁਣ ਜਿਹੜੀ ਰੋਬਰਟ ਮਿਊਲਰ ਦੇ ਦੁਆਰਾ, ਮਾਫੀ ਚਾਹੁੰਦਾ, ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਹੋਈ ਆ ਰਸ਼ੀਆ ਕਲੂਜਨ ਨੂੰ ਲੈ ਕੇ, ਉਸ ਦੇ ਬਾਰੇ ਜਿਹੜੇ GOP ਵਾਲੇ ਬਹੁਤ ਘੱਟ ਕਿਤੇ ਨਾ ਕਿਤੇ ਬੋਲ ਰਹੇ ਆ। 1-2 ਦਿਨ ਉਹਨਾਂ ਨੇ ਕਾਫੀ ਜਿਹੜਾ ਉਸਦਾ ਰੌਲਾ ਪਾਇਆ ਸੀ, ਪਰ ਹੁਣ ਕਿਤੇ ਨਾ ਕਿਤੇ ਉਹ ਹੌਲਾ ਬੋਲ ਰਹੇ, ਖਾਸ ਕਰਕੇ ਆਬਸਟਰਕਸ਼ਨ ਆਫ ਜਸਟਿਸ ਦੇ ਮਾਮਲੇ ਨੂੰ ਲੈ ਕੇ ਵੀ, ਕਿਉਂਕਿ ਉਸ ਦੇ ਉੱਤੇ ਜਿਹੜੇ ਵਿਲੀਅਮ ਬਾਰ ਅਟਰਨੀ ਜਨਰਲ ਆ, ਉਹਨਾਂ ਨੇ ਕਲੀਅਰਲੀ ਜਿਹੜਾ ਉਹ ਨਹੀਂ ਦੱਸਿਆ ਵੀ ਜਿਹੜੇ ਬੌਬ ਮਿਊਲਰ ਆ ਉਹ ਉਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਸੀਗੇ। ਸੋ 4 ਪੇਜ ਦੀ ਜਿਹੜੀ ਜ਼ਰੂਰ ਉਹਨਾਂ ਨੇ ਸਮਰੀ ਜਿਹੜੀ ਉਹ ਘੱਲਦੀ ਆ, ਅਤੇ ਉਹਨਾਂ ਨੇ ਜਿਹੜੇ ਅਟਰਨੀ ਜਨਰਲ ਵਿਲੀਅਮ ਬਾਰ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਜਿਹੜੀ ਇਸ ਰਿਪੋਰਟ ਆ ਉਸ ਨੂੰ ਸਭ ਤੋਂ ਪਹਿਲਾਂ ਵਾਈਟ ਹਾਊਸ ਦੇ ਵਿੱਚ ਦਿੱਤਾ ਜਾਊਗਾ, ਅਤੇ ਜਿਹੜੀਆਂ ਵੀ ਉਹਨਾਂ ਨੇ ਰਿਡੈਕਸ਼ਨਸ ਕਰਨੀਆਂ ਹੋਣਗੀਆਂ, ਯਾਨੀ ਕਿ ਜਿਸ ਦੇ ਉੱਤੇ ਵੀ ਲਾਈਨਾਂ ਦੇ ਉੱਤੇ ਕਾਲਖ ਮਲਣੀ ਹੋਊਗੀ, ਉਹ ਮਲ ਕੇ ਉਸ ਤੋਂ ਬਾਅਦ ਦੇ ਵਿੱਚ ਜੇ ਜਨਤਕ ਕਰਨਾ ਚਾਹੁਣ ਤਾਂ ਉਹ ਕਰ ਸਕਦੇ ਆ। ਕੱਲ੍ਹ ਜਿੱਦਾਂ ਦੱਸਿਆ ਸੀਗਾ ਵੀ ਮਿਚ ਮਕੌਨਲ ਸੈਨੇਟ ਮੈਜੋਰਟੀ ਲੀਡਰ ਆ, ਉਹਨਾਂ ਨੇ ਉਸ ਰਿਪੋਰਟ ਨੂੰ ਜਨਤਕ ਕਰਨ ਦੇ ਮੋਸ਼ਨ ਨੂੰ, ਰੈਜ਼ੋਲੂਸ਼ਨ ਨੂੰ ਪਹਿਲਾਂ ਹੀ ਜਿਹੜਾ ਆ ਉਹ ਬਲੌਕ ਕਰ ਦਿੱਤਾ, ਪਹਿਲਾਂ ਹੀ ਜਿਹੜਾ ਉਹ ਰੋਕ ਦਿੱਤਾ ਆ।
ਤੇ ਹੁਣ ਇਹ ਸਵਾਲ ਸਾਰੇ ਜਾਣੇ ਪੁੱਛ ਰਹੇ ਆ ਵੀ ਜੇ ਵਾਕਿਆ ਹੀ ਇਸ ਮਿਊਲਰ ਰਿਪੋਰਟ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਪੂਰੀ ਤਰ੍ਹਾਂ ਕਲੀਨ ਚਿੱਟ ਮਿਲੀ ਆ ਤੇ ਫਿਰ ਡਰਦੇ ਕਿਉਂ ਆ ਤੇ ਕਿਉਂ ਨਹੀਂ ਇਸ ਰਿਪੋਰਟ ਨੂੰ ਕਾਂਗਰਸ ਦੇ ਸਾਹਮਣੇ ਤੇ ਜਿਹੜਾ ਲੋਕਾਂ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਜਾਂਦਾ ਵੀ ਤੇ ਨਾਲੇ ਇਸ ਜਿਹੜੀ ਆ ਗੱਲ ਦੇ ਵਿੱਚ ਹੋਰ ਜ਼ਿਆਦਾ ਕਈ ਲੋਕ ਵਜਨ ਦੇਖ ਰਹੇ ਆ ਵੀ ਇਸ ਕਰਕੇ ਵੀ ਹੁਣ ਉਸ ਦੇ ਬਾਰੇ ਗੱਲਬਾਤ ਹੀ ਜਿਹੜੀ ਬਹੁਤ ਘੱਟ ਕਰ ਰਹੇ ਆ। ਇਨਫੈਕਟ ਇਹ ਹੈਲਥ ਕੇਅਰ ਦੇ ਦੁਆਲੇ ਜਿਹੜਾ ਉਹ ਇਸ ਟਾਈਮ ਹੋ ਰਹੇ ਨੇ। ਸੋ ਲੈਟਸ ਸੀ ਕੀ ਹੁੰਦਾ ਆ ਇਸੇ ਦੇ ਉੱਤੇ। ਵੈਸੇ ਹਰਜੋਤ ਸਿੰਘ ਜੀ ਜਿਹੜੇ ਐਡਮ ਸ਼ਿਫ ਹੈਗੇ ਨੇ ਉਹਨਾਂ ਨੇ ਜਿਹੜਾ ਅੱਜ ਬਿਆਨ ਕੱਲ੍ਹ ਜਿਹੜਾ ਬਿਆਨ ਉਹਨਾਂ ਨੇ ਮਿਊਲਰ ਪ੍ਰੂਵ ਤੋਂ ਬਾਅਦ ਦੇ ਵਿੱਚ ਦਿੱਤਾ ਹੈ, ਕਹਿੰਦੇ ਅਨਡਾਊਟਲੀ ਦੇਅਰ ਇਜ਼ ਕਲੂਜਨ। ਉਹ ਅਜੇ ਵੀ ਜਿਹੜੇ ਡੈਮੋਕ੍ਰੇਟ ਆ ਇਹ ਮੰਨ ਕੇ ਰਾਜੀ ਨਹੀਂ ਆ ਵੀ ਜਿਹੜੇ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਕਲੀਨ ਚਿੱਟ ਇੱਕ ਹਿਸਾਬ ਦੇ ਨਾਲ ਜਿਹੜੀ ਮਿਲੀ ਆ ਪੂਰੀ ਨਹੀਂ ਮਿਲੀ ਕਹਿ ਸਕਦੇ ਵੀ ਜਿਹੜੀ ਹੁਣ ਇਹੀ ਚੀਜ਼ ਜਿਹੜੀ ਇਸ ਟਾਈਮ ਦਿਖਾਈ ਜਾ ਰਹੀ ਆ ਵੀ ਉਹਨਾਂ ਨੂੰ ਕਲੀਨ ਚਿੱਟ ਮਿਲੀ ਆ ਵੀ ਉਸ ਨੂੰ ਲੈ ਕੇ ਉਹ ਅਜੇ ਵੀ ਮੰਨ ਕੇ ਰਾਜੀ ਨਹੀਂ ਹੈ ਵੀ ਇਹਨਾਂ ਨੂੰ ਕਲੀਨ ਚਿੱਟ ਮਿਲੀ ਆ ਤੇ ਇਹੀ ਮੰਨ ਰਹੇ ਨੇ ਵੀ ਕਲੂਜਨ ਜਿਹੜੀ ਆ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਨੇ ਰਸ਼ੀਆ ਦੀ ਸਰਕਾਰ ਦੇ ਨਾਲ ਮਿਲ ਕੇ ਜਿਹੜੀ ਉਹ ਕੀਤੀ ਆ ਤੇ ਉਹ ਇਸ ਮਾਮਲੇ ਨੂੰ ਜਿਹੜਾ ਆ ਉਹ ਸਾਰੇ ਪਾਸੇ ਜਿਹੜਾ ਆ ਉਹ ਲੈ ਕੇ ਜਾਣਗੇ। ਲੈਟਸ ਸੀ ਵੀ ਡੈਮੋਕ੍ਰੇਟਾਂ ਨੂੰ ਇਸ ਜਿਹੜਾ ਬਾਲ ਦਾ ਜਿਹੜਾ ਕਹਿ ਲਓ ਵੀ ਪਤੰਗੜ ਬਣਾਉਣ ਦਾ ਕਿੰਨਾ ਕੁ ਜਿਹੜਾ ਫਾਇਦਾ ਆ ਉਹ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ। ਵੀ ਇਹ ਤਾਂ ਇਹੀ ਮੈਨੂੰ ਲੱਗਦਾ ਡੈਮੋਕ੍ਰੇਟ ਸੋਚ ਕੇ ਬੈਠੇ ਸੀ ਵੀ ਮਿਊਲਰ ਨੇ ਤਾਂ ਸ਼ਾਇਦ ਇਹਨਾਂ ਨੂੰ ਕਿਤੇ ਨਾ ਕਿਤੇ ਇੰਡਾਈਟ ਜਿਹੜੇ ਡੋਨਲਡ ਟਰੰਪ ਨੂੰ ਕਰ ਹੀ ਦੇਣਾ ਹੈਗਾ ਜੀ। ਬਿਲਕੁਲ। ਸੋ ਦੂਸਰੇ ਪਾਸੇ ਕਈ ਲੋਕ ਇਹ ਵੀ ਹੈਰਾਨ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਇੱਕ ਤਰ੍ਹਾਂ ਨਾਲ ਕਲੂਜ਼ਨ ਵਾਲੇ ਮਾਮਲੇ 'ਚੋਂ ਪੂਰੀ ਤਰ੍ਹਾਂ ਕਲੀਅਰ ਹੋਏ ਆ ਕਿਉਂਕਿ 2 ਸਾਲਾਂ ਤੋਂ ਹੀ ਇਹ ਜਿਹੜਾ ਰੌਲਾ ਚੱਲ ਰਿਹਾ ਸੀ। ਉਹਨਾਂ ਨੂੰ ਇਸ ਪੁਆਇੰਟ ਨੂੰ ਹੀ ਅੱਗੇ ਲੈ ਕੇ ਆਉਣਾ ਚਾਹੀਦਾ ਆਉਣ ਵਾਲੀਆਂ ਇਲੈਕਸ਼ਨਸ ਤੱਕ। ਪਰ ਜਿਹੜਾ ਕਹਿੰਦੇ ਭਈ ACA ਵਾਲਾ ਜਿਹੜਾ ਅਫੋਰਡੇਬਲ ਕੇਅਰ ਐਕਟ ਨੂੰ ਅੱਗੇ ਲਿਆ ਕੇ ਇਹ ਇੱਕ ਤਰ੍ਹਾਂ ਨਾਲ ਜਿਹੜਾ ਨੈਗੇਟਿਵ ਵੀ ਉਹ ਹੋ ਸਕਦਾ ਹੈਗਾ ਆ। ਦੂਸਰੇ ਪਾਸੇ ਜਿਹੜੇ ਬਰਨੀ ਸੈਂਡਰਸ ਆ ਉਹ ਤਾਂ ਪਹਿਲੇ ਦਿਨ ਤੋਂ ਹੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਉਹ ਕਹਿੰਦੇ ਵੀ ਸਾਰਿਆਂ ਲਈ ਮੈਡੀਕੇਅਰ ਫ੍ਰੀ ਹੋਣਾ ਚਾਹੀਦਾ ਹੈਗਾ। ਅਤੇ ਨਾਲ ਦੀ ਨਾਲ ਐਲਿਜ਼ਾਬੈਥ ਵੈਰਨ ਜਿਹੜੇ ਉਹ ਵੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਜਿਹੜੇ ਕੈਂਡੀਡੇਟ ਹੈਗੇ ਆ ਉਹ ਵੀ ਕਹਿ ਰਹੇ ਆ ਵੀ ਬਰਨੀ ਸੈਂਡਰਸ ਵਾਲੇ ਪੁਆਇੰਟ 'ਤੇ ਹੀ ਸਾਨੂੰ ਜਿਹੜਾ ਆ ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈਗਾ ਆ। ਸੋ ਇਹ ਹੁਣ ਦੇਖੋ ਭਈ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਜਿਹੜਾ ਇਹ ਫਾਇਦਾ ਕਰੂਗਾ ਰਿਪਬਲਿਕਨ ਪਾਰਟੀ ਨੂੰ ਜਾਂ ਪ੍ਰੈਜ਼ੀਡੈਂਟ ਟਰੰਪ ਨੂੰ ਜਾਂ ਇਹ ਨੁਕਸਾਨ ਕਰੇਗਾ। ਜੀ ਬਿਲਕੁਲ। ਇਹ ਇੱਕ ਜਿਹੜੀ ਸੋਚਣ ਵਾਲੀ ਜ਼ਰੂਰਤ ਹੈਗੀ ਆ ਜਿਹੜੇ ਟਰੰਪ ਤੇ ਉਹਨਾਂ ਦੇ ਜਿਹੜੇ ਸਪੋਰਟਰ ਵੀ ਆ ਵੀ ਉਹਨਾਂ ਦਾ ਬਹੁਤ ਸਾਰਾ ਜਿਹੜਾ ਖੇਮਾ ਆ ਇਸ ਓਬਾਮਾ ਕੇਅਰ ਦਾ ਫਾਇਦੇ ਦੇ ਵਿੱਚ ਆ। ਉਹਦੇ ਕਰਕੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਤੇ ਹੋਰ ਬਹੁਤ ਸਾਰਾ ਜਿਹੜਾ ਤਬਕਾ ਆ ਜਿਹੜਾ ਨੀਅਰ ਅਬਾਊਟ ਜਿਹੜਾ ਪਾਵਰਟੀ ਲਾਈਨ ਜਾਂ ਉਹਨਾਂ ਦੇ ਇਰਦ ਗਿਰਦ ਜਾਂ ਮਿਡਲ ਕਲਾਸ ਜਿਹੜਾ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਇਸ ਹੈਲਥ ਕੇਅਰ ਦੇ ਕਾਫੀ ਬੈਨੀਫਿਟ ਜਿਹੜੇ ਆ ਉਹ ਲਏ ਗਏ ਨੇ, ਉਹਨਾਂ ਨੂੰ ਮਿਲੇ ਨੇ। ਅਤੇ ਜੋ ਟੋਟਲੀ ਬੰਦ ਹੁੰਦੇ ਆ ਤਾਂ ਦੇਖਦੇ ਹਾਂ ਵੀ ਉਹ ਫਿਰ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਵੋਟ ਪਾਉਣਗੇ, ਖਾਸ ਕਰਕੇ ਉਹ ਲੋਕ ਜਿਹੜੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੇ ਹੈਗੇ ਨੇ। ਕਿਉਂਕਿ ਜਿੱਦਾਂ ਤੁਸੀਂ ਕੱਲ੍ਹ ਦੱਸ ਰਹੇ ਸੀਗੇ ਵੀ ਪਹਿਲਾਂ ਜਿਹੜੀਆਂ ਇੰਸ਼ੋਰੈਂਸ ਆ ਉਹ ਦਿੰਦੇ ਹੀ ਨਹੀਂ ਸੀ ਕਿਸੇ ਨੂੰ ਵੀ ਹੈਲਥ ਇੰਸ਼ੋਰੈਂਸ ਜੇ ਕਿਸੇ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੋਵੇ। ਇਸ ਹੈਲਥ ਕੇਅਰ ਐਕਟ ਨੇ ਜਿਹੜਾ ਆ ਉਹ ਜ਼ਰੂਰ ਉਸ ਟੋਟਲੀ ਕਹਿ ਲਓ ਵੀ ਉਸ ਨੂੰ ਖ਼ਤਮ ਕੀਤਾ ਸੀ ਅਤੇ ਹਰ ਇੱਕ ਜਾਣਾ ਐਲੀਜੀਬਲ ਜਿਹੜਾ ਆ ਉਸ ਚੀਜ਼ ਦੇ ਲਈ ਹੋਇਆ ਸੀਗਾ। ਸੋ ਲੈਟਸ ਸੀ ਵੀ ਜੇ ਰਿਪਲੇਸ ਜਿਹੜੀ ਆ ਕਰਨ ਦੇ ਬਾਰੇ ਸੋਚ ਰਹੇ ਆ ਵੀ ਇਹਨਾਂ ਦੇ ਹੈਲਥ ਕੇਅਰ ਬਿੱਲ ਦੇ ਵਿੱਚ ਜਿਹੜਾ ਉਹ ਕੀ ਹੋਊਗਾ। ਹਾਲ ਦੀ ਘੜੀ ਜਿਹੜਾ ਰਿਪੀਲ ਦੇ ਉੱਤੇ ਇਹਨਾਂ ਦਾ ਜ਼ੋਰ ਲੱਗਾ ਆ ਜਿਸ ਦੇ ਵਿੱਚ 12 ਵਾਰੀ ਇਹ ਮੁੱਦੇ ਮੂੰਹ ਜਿਹੜੇ ਉਹ ਡਿੱਗੇ ਨੇ। ਸੋ ਇੱਥੇ ਰਾਜਕਨਵੀਰ ਸਿੰਘ ਜੀ ਨਾ ਤਾਂ ਉਹ ਰਿਪੀਲ ਕਰਨ ਦੀ ਟਰਾਈ ਕਰ ਰਹੇ ਆ ਤੇ ਨਾ ਹੀ ਉਹਨੂੰ ਦੁਬਾਰਾ ਕੀ ਹੋਰ ਰਿਪਲੇਸ ਕਰਨ ਦੀ, ਟੋਟਲੀ ਖਤਮ ਕਰਨ ਦੀ ਟਰਾਈ ਕਰ ਰਹੇ ਆ। ਸੋ ਮਤਲਬ ਕਿਸੇ ਨੂੰ ਕੋਈ ਇੰਸ਼ੋਰੈਂਸ ਨਾ ਰਵੇ ਜੀ। ਸੋ ਜੋ ਮੇ ਵੀ ਹੋ ਸਕਦਾ ਜਾਂ ਪਹਿਲਾਂ ਵਾਲਾ ਸਿਸਟਮ ਜਿੱਦਾਂ ਚੱਲਦਾ ਸੀ ਉੱਦਾਂ ਹੋਊਗਾ। ਸੋ ਉਹ ਤਾਂ ਫਿਰ ਫੇਲੀਅਰ ਹੀ ਸੀਗਾ ਵੀ ਬਹੁਤ ਸਾਰੇ ਲੋਕ ਉਹਦੇ ਕਰਕੇ ਬੈਂਕਰਪਟ ਜਿਹੜੇ ਉਹ ਹੋ ਰਹੇ ਸੀਗੇ। ਤੁਸੀਂ ਆਪ ਕਿੰਨੀ ਵਾਰੀ ਜਿਹੜਾ ਦੱਸਿਆ ਵੀ ਇੱਕ ਵਾਰੀ ਵੀ ਜਿਹੜਾ ਬੰਦਾ ਜਾਂਦਾ ਹੈ ਹਸਪਤਾਲ ਦੇ ਵਿੱਚ ਕਿਤੇ ਰੱਬ ਨਾ ਕਰੇ ਰਾਤ ਵੀ ਰਹਿਣਾ ਪੈ ਜੇ ਤਾਂ ਫਿਰ ਚੰਗਾ ਜਿਹੜਾ ਹਜ਼ਾਰਾਂ ਡਾਲਰਾਂ ਦਾ ਕਰਜ਼ਾ ਉਸ ਦੇ ਸਿਰ ਚੜ੍ਹ ਜਾਂਦਾ ਹੈ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਐਮਰੀਟਸ ਪ੍ਰੋਫੈਸਰ ਹੈਗੇ ਵਾਸ਼ਿੰਗਟਨ ਐਂਡ ਲੀ ਯੂਨੀਵਰਸਿਟੀ ਸਕੂਲ ਆਫ ਲਾ ਦੇ, ਉਹਨਾਂ ਨੇ ਇਹ ਕਿਹਾ ਹੈ ਵੀ ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਪੋਜੀਸ਼ਨ ਆ ਇਹਦੇ ਉੱਤੇ ਇੱਕ ਤਰ੍ਹਾਂ ਨਾਲ ਕਰੇਜ਼ੀ ਹੈਗੀ ਆ। ਅਤੇ ਇਹ ਕਹਿੰਦੇ ਇਸ ਤਰ੍ਹਾਂ ਹੋਊਗਾ ਵੀ ਜੇ ਅਸੀਂ ਇੰਟਰ ਸਟੇਟ ਹਾਈਵੇ ਸਿਸਟਮ ਨੂੰ ਇਨਵੈਲੀਡੇਟ ਕਰ ਦਈਏ ਅਤੇ ਫਿਰ ਕਿਸ ਤਰ੍ਹਾਂ ਦਾ ਜਿਹੜਾ ਹਫੜਾ ਦਫੜੀ ਵਾਲਾ ਮਾਹੌਲ ਹੋਊਗਾ।
ਤੇ ਕਹਿੰਦੇ ਵੀ ਪੂਰੇ ਦਾ ਪੂਰਾ ਮੈਡੀਕੇਅਰ ਪੇਮੈਂਟ ਸਿਸਟਮ ਕਲੈਪਸ ਹੋ ਸਕਦਾ ਆ। ਪਰ ਪਿਛਲੇ ਦਿਨਾਂ 'ਚ ਹਮੇਸ਼ਾ ਹੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਸੋਸ਼ਲ ਸਿਕਿਉਰਿਟੀ ਤੇ ਜਿਹੜੇ ਓਵਰ 65 ਵਾਲੇ ਬਜ਼ੁਰਗ ਮੈਡੀਕੇਅਰ ਆ ਉਹਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਹੀ ਉਹਨਾਂ ਦੇ ਜਿਹੜੇ ਬਿਆਨ ਆਉਂਦੇ ਰਹੇ ਆ, ਈਵਨ ਦੋ ਕਈ ਜਿਹੜੇ ਉਹਨਾਂ ਦੀ ਪਾਰਟੀ ਦੇ ਮੈਂਬਰ ਆ ਉਹ ਉਹਦੇ ਅਗੇਂਸਟ ਵੀ ਰਹੇ ਹੈਗੇ ਆ। ਬਿਲਕੁਲ, ਇਹ ਜਿਹੜਾ ਪਹਿਲਾਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੇ ਨੂੰ ਇਹਨਾਂ ਨੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਹੁਣ ਤਾਂ ਜਦੋਂ ਮੁੱਦੇ ਮੂੰਹ ਡਿੱਗੀ ਹੈ ਉਹਨਾਂ ਦੀ ਰਿਪੀਲ ਰਿਪਲੇਸ ਵਾਲੀ, ਤਾਂ ਫਿਰ ਉਹ ਉਸ ਦੇ ਹੱਕ ਦੇ ਵਿੱਚ ਆ ਗਏ ਸੀ। ਪਹਿਲਾਂ ਕਹਿੰਦੇ ਸੀ ਉਹ ਵੀ ਜਿਹੜੀ ਇਸ ਐਕਟ ਦੇ ਵਿੱਚੋਂ ਜਿਹੜੀ ਉਹ ਕੱਢ ਦੇਣੀ ਆ, ਅਤੇ ਉਹਨਾਂ ਦਾ ਹੀ ਜਿਹੜਾ ਕਹਿ ਲਓ ਵੀ ਵੋਟਰ ਬੇਸ ਆ ਉਹ ਇਸ ਚੀਜ਼ ਤੋਂ ਕਾਫੀ ਜਿਹੜਾ ਆ ਉਹ ਨਿਰਾਸ਼ ਜਿਹੜਾ ਹੋਇਆ ਸੀ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ, ਵੀ ਅਦਾਲਤ ਦੇ ਵਿੱਚੋਂ ਇਹਨਾਂ ਨੂੰ ਕਿਸ ਤਰੀਕੇ ਦਾ ਕਹਿ ਸਕਦੇ ਹਾਂ ਵੀ ਜਵਾਬ ਮਿਲਦਾ ਹੈ, ਵੀ ਇਸ ਦੇ ਉੱਤੇ ਇਸ ਨੂੰ ਰੱਦ ਕਰਨ ਵੱਲ ਨੂੰ ਜਾਂਦੇ ਆ ਟੋਟਲੀ ਜਿਹੜਾ ਅਫੋਰਡੇਬਲ ਹੈਲਥ ਕੇਅਰ ਐਕਟ ਆ, ਜਾਂ ਇਸ ਦੇ ਉੱਤੇ ਕੋਈ ਹੋਰ ਜਿਹੜੀ ਕਾਰਵਾਈ ਆ ਉਹ ਹੁੰਦੀ ਹੈ, ਜਾਂ ਉਹ ਬਚਿਆ ਰਹਿ ਜਾਂਦਾ ਆ। ਜੀ ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਐਡਵਾਈਜ਼ਰ ਹੈਗੀ ਆ ਕੈਲੀਅਨ ਕੌਨਵੇ, ਉਹਦੇ ਘਰ ਵਾਲੇ ਨੇ ਅੱਜ ਫਿਰ ਬੜੇ ਸਖਤ ਬਿਆਨ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਜਿਹੜੇ ਦਿੱਤੇ ਹੈਗੇ ਆ। ਉਹ ਖੁਦ ਵੀ ਕਹਿੰਦੇ ਕੰਜ਼ਰਵੇਟਿਵ ਲਾਇਰ ਹੈਗੇ ਆ, ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਆਫਿਸ ਦੇ ਲਈ ਫਿੱਟ ਨਹੀਂ ਹੈਗੇ, ਈਵਨ ਦੋ ਕਹਿੰਦੇ ਵੀ ਉਹਨਾਂ ਨੂੰ ਉਹ ਕਿਸੇ ਤਰ੍ਹਾਂ ਨਾਲ ਗਿਲਟੀ ਨਹੀਂ ਪਾਏ ਗਏ। ਸੋ ਦੋਨਾਂ ਦੇ ਵਿੱਚ ਜਿਹੜੀ ਆ ਮਾਹੌਲ ਇਹ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਪਿਛਲੇ ਮਹੀਨਿਆਂ ਤੋਂ ਗਰਮੀ ਵਾਲਾ ਹੋਇਆ ਹੈਗਾ ਆ। ਜੀ 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 ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਨਿਊ ਜਰਸੀ ਤੋਂ ਜਿਹੜਾ ਇਹ ਆ ਰਹੀ ਹੈ, ਉੱਥੇ ਇੱਕ ਬਿੱਲ ਜਿਹੜਾ ਆ ਰੀਸੈਂਟਲੀ ਸੈਨੇਟ ਦੇ ਵਿੱਚ ਉਹ ਪਾਸ ਹੋਇਆ ਆ, ਮੈਡੀਕਲ ਏਡ ਇਨ ਡਾਇੰਗ ਫਾਰ ਟਰਮੀਨਲੀ ਇਲ ਐਕਟ। 16 ਦੇ ਮੁਕਾਬਲੇ 21 ਵੋਟਾਂ ਦੇ ਨਾਲ ਨਿਊ ਜਰਸੀ ਦੀ ਸੈਨੇਟ ਨੇ ਇਸ ਬਿੱਲ ਨੂੰ ਪ੍ਰਵਾਨਗੀ ਜਿਹੜੀ ਉਹ ਦੇ ਦਿੱਤੀ ਆ, ਅਤੇ ਨਿਊ ਜਰਸੀ ਦੇ ਜਿਹੜੇ ਗਵਰਨਰ ਫਿਲ ਮਰਫੀ ਆ ਉਹ ਇਸ ਦੇ ਉੱਤੇ ਜਿਹੜੇ ਆ ਉਹ ਹਸਤਾਖਰ ਕਰਨ ਜਾ ਰਹੇ ਆ। ਇਸ ਬਿੱਲ ਦੇ ਤਹਿਤ ਜਿਹੜੇ ਟਰਮੀਨਲੀ ਇਲ ਪੇਸ਼ੈਂਟਸ ਜਿਹੜੇ ਹੈਗੇ ਆ, ਜਿਹੜੇ ਕਿ ਇੱਕ ਹਿਸਾਬ ਦੇ ਨਾਲ ਸਿਰਫ ਲਾਈਫ ਸਪੋਰਟ ਦੇ ਉੱਤੇ ਹਸਪਤਾਲਾਂ ਦੇ ਵਿੱਚ ਜਿਹੜੇ ਜੀ ਰਹੇ ਆ, ਉਹਨਾਂ ਨੂੰ ਇੱਕ ਜਿਹੜਾ ਉਹ ਮੌਕਾ ਦਿੱਤਾ ਜਾ ਰਿਹਾ ਆ ਵੀ ਜੇ ਉਹ ਆਪਣੇ ਜੀਵਨ ਲੀਲਾ ਨੂੰ ਸਮਾਪਤ ਕਰਨਾ ਚਾਹੁੰਦੇ ਆ, ਬੇਸਿਕਲੀ ਜਿਹੜੇ ਲਾਈਫ ਸਪੋਰਟ ਸਿਸਟਮ ਆ ਉਹਨਾਂ ਤੋਂ ਹਟਣਾ ਜਿਹੜਾ ਉਹ ਚਾਹੁੰਦੇ ਨੇ। ਇਸ ਨੂੰ ਲੈ ਕੇ ਹਰਜੋਤ ਸਿੰਘ ਜੀ, ਇਸ ਮੈਡੀਕਲ ਜਿਹੜੀ ਆ ਪੂਰੇ ਪ੍ਰੋਫੈਸ਼ਨ ਦੇ ਵਿੱਚ ਅਤੇ ਬਹੁਤ ਸਾਰੇ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਰੌਲਾ ਰੱਪਾ ਹੈ ਉਹ ਪੈਂਦਾ ਰਹਿੰਦਾ ਆ। ਬਹੁਤ ਸਾਰੇ ਜਿਹੜੇ ਟਰਮੀਨਲੀ ਇਲ ਲੋਕ ਜਿਹੜੇ ਹੁੰਦੇ ਨੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਹੁੰਦੇ ਆ, ਉਹ ਇਸ ਚੀਜ਼ ਨੂੰ ਬਹੁਤਾ ਚਿਰ ਕਈ ਵਾਰੀ ਸਹਾਰ ਨਹੀਂ ਸਕਦੇ, ਕਿਉਂਕਿ ਮੈਂਟਲੀ ਬਹੁਤ ਚੈਲੰਜਿੰਗ ਇੱਕ ਚੀਜ਼ ਜਿਹੜੀ ਆ ਉਹਨਾਂ ਲੋਕਾਂ ਦੇ ਲਈ ਹੋ ਜਾਂਦੀ ਆ ਵੀ ਆਪਣੇ ਜਿਹੜੇ ਕਿਹੜਾ ਉਹਨਾਂ ਦਾ ਪਰਿਵਾਰਕ ਮੈਂਬਰ ਹੁੰਦਾ ਆ ਉਸ ਨੂੰ ਹਸਪਤਾਲ ਦੇ ਬੈੱਡ ਦੇ ਉੱਤੇ ਇੱਦਾਂ ਹੀ ਜਿਹੜੇ ਪਏ ਦੇਖਦੇ ਰਹਿਣਾ, ਜਦ ਕਿ ਇਹ ਉਹਨਾਂ ਨੂੰ ਪਤਾ ਵੀ ਉਹ ਟਰਮੀਨਲੀ ਇਲ ਆ, ਵੀ ਇਹਦਾ ਵਾਪਸ ਤੁਰਨਾ ਫਿਰਨਾ ਗੱਲਬਾਤ ਕਰਨਾ ਜਿਹੜਾ ਉਹ ਨਾਮੁਮਕਿਨ ਆ। ਅਤੇ ਬਹੁਤ ਸਾਰੇ ਲੋਕ ਵੱਖ-ਵੱਖ ਸੂਬਿਆਂ ਦੇ ਵਿੱਚ ਮੂਵ ਹੋ ਕੇ ਪਰੇ ਜਾ ਕੇ ਜਿੱਥੇ ਜਿੱਥੇ ਅਲਾਓ ਕਰਦੇ ਆ ਉੱਥੇ ਜਾ ਕੇ ਫਿਰ ਆਪਣਾ ਜੀਵਨ ਜਿਹੜਾ ਆ ਉਹ ਸਮਾਪਤ ਕਰਦੇ ਆ, ਜਾਂ ਪਰਿਵਾਰਕ ਮੈਂਬਰ ਦੇ ਵੱਲੋਂ ਜਿਹੜਾ ਉਹ ਸਮਾਪਤ ਕੀਤਾ ਜਾਂਦਾ ਆ। ਸੋ ਇਸ ਦੇ ਵਿੱਚ ਜਿਹੜੇ ਨਿਊ ਜਰਸੀ ਨੇ ਸੈਨੇਟ ਨੇ ਇਸ ਨੂੰ ਪ੍ਰਵਾਨਗੀ ਜਿਹੜੀ ਹੈ ਇਸ ਚੀਜ਼ ਨੂੰ ਦੇ ਦਿੱਤੀ ਹੈਗੀ। ਬਹੁਤ ਸਾਰੀਆਂ ਸਟੇਟਾਂ ਇੱਧਰ ਨੂੰ ਮੂਵ ਹੋ ਰਹੀਆਂ। ਸਰੋਤਿਆਂ ਨੂੰ ਯਾਦ ਹੋਊਗਾ ਕਾਫੀ ਸਾਲ ਪਹਿਲਾਂ ਇੱਕ ਡਾਕਟਰ ਜੈਕ ਕਬੋਰਕੀਅਨ ਨਾਮ ਦਾ ਡਾਕਟਰ ਹੁੰਦਾ ਸੀ, ਜਿਸ ਨੇ 130 ਲੋਕਾਂ ਨੂੰ ਜਿਹੜਾ ਆ ਕਹਿੰਦੇ ਆਪਣੇ ਆਪ ਨੂੰ ਉਹਦੀ ਮੌਤ ਕਰਨ ਦੇ ਲਈ ਉਹਦੀ ਹੈਲਪ ਕੀਤੀ ਸੀਗੀ। ਉਹ ਤੋਂ ਬਾਅਦ ਉਹਨੂੰ ਜਿਹੜੀ ਆ ਸਜ਼ਾ ਵੀ ਹੋਈ ਸੀਗੀ। ਸੋ ਡਾਕਟਰ ਜੈਕ ਕਬੋਰਕੀਅਨ ਨੂੰ USA ਦੇ ਵਿੱਚ ਡਾਕਟਰ ਡੈਥ ਦੇ ਨਾਮ ਨਾਲ ਜਾਣਿਆ ਜਾਂਦਾ। ਇਹ ਓਰੇਗਨ ਦੇ ਵਿੱਚ ਵੀ ਪ੍ਰੈਕਟਿਸ ਕਰਦਾ ਹੁੰਦਾ ਸੀ। 1928 'ਚ ਜਨਮਿਆ ਅਤੇ ਇਹਦੀ ਮੌਤ ਜਿਹੜੀ 2011 'ਚ ਹੋ ਗਈ ਸੀ। ਪਰ ਇੱਕ ਟਾਈਮ 'ਤੇ ਮੀਡੀਆ ਦੇ ਵਿੱਚ ਬਹੁਤ ਸਾਲ ਜਿਹੜਾ ਆ ਡਾਕਟਰ ਜੈਕ ਕਬੋਰਕੀਅਨ ਛਾਇਆ ਰਿਹਾ। ਬਿਲਕੁਲ, ਅਤੇ ਓਰੇਗਨ ਹੀ ਪਹਿਲੇ ਸੂਬਿਆਂ ਦੇ ਵਿੱਚੋਂ ਜਿਹੜਾ ਬਣਿਆ ਸੀ ਜਿੱਥੇ ਟਰਮੀਨਲੀ ਇਲ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਖੁਦ ਜਿਹੜਾ ਆ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਅਨੁਮਤੀ ਜਿਹੜੀ ਕਹਿ ਲਓ ਵੀ ਆਗਿਆ ਜਿਹੜੀ ਉਹ ਦਿੱਤੀ ਗਈ ਸੀ। ਸੋ ਨਿਊ ਜਰਸੀ ਵੀ ਉਹਨਾਂ ਸੂਬਿਆਂ ਦੇ ਵਿੱਚ ਜੁੜ ਚੁੱਕਾ ਹੋਇਆ ਆ। ਅਤੇ ਕਹਿੰਦੇ ਵੀ ਇੱਕ ਹਿਊਮੇਨ ਅਤੇ ਡਿਗਨੀਫਾਈਡ ਪ੍ਰੋਸੈਸ ਜਿਹੜਾ ਆ ਵੀ ਜਿਹੜੇ ਕੁਆਲੀਫਾਈਡ ਪੇਸ਼ੈਂਟਸ, ਇਹ ਨਹੀਂ ਆ ਵੀ ਜਿਹੜਾ ਮਰਜ਼ੀ ਆ ਕੇ ਜਿਹੜਾ ਕਹਿ ਦੇਵੇ ਵੀ ਇੱਦਾਂ ਕਰੋ, ਵੀ ਜਿਹੜੇ ਕੁਆਲੀਫਾਈਡ ਪੇਸ਼ੈਂਟਸ ਹੋਣਗੇ ਉਹਨਾਂ ਦੇ ਨਾਲ ਹੀ ਇਸ ਨੂੰ ਇਸ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾ ਸਕੇਗੀ। ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਫਲੋਰੀਡਾ ਦੇ ਵਿੱਚ ਇੱਕ ਜਿਹੜਾ ਆ 20 ਸਾਲਾਂ ਦਾ ਮੁੰਡਾ
ਜਿਸ ਨੇ ਕਿ ਆਪਣੇ ਗਵਾਂਢੀ ਆ ਉਸ ਦਾ ਜਿਹੜਾ ਰੇਪ ਕੀਤਾ ਸੀ। ਬਾਅਦ ਦੇ ਵਿੱਚ ਉਹਨੇ ਕੀ ਕਿਹਾ ਵੀ ਮੈਂ ਉਹਦੇ ਘਰ ਜਾ ਕੇ ਵੀ ਇਸ ਚੀਜ਼ ਨੂੰ ਰਫਾ ਦਫਾ ਕਰਨ ਦੇ ਲਈ ਵੀ ਮੈਂ ਤੇਰਾ ਯਾਰਡ ਵਰਕ ਕਰ ਦਿੰਦਾ ਆ, ਵੀ ਤੁਸੀਂ ਇਸ ਦੀ ਬੇਸਿਕਲੀ ਜਿਹੜੀ ਸ਼ਿਕਾਇਤ ਆ ਉਹ ਨਾ ਕਰੋ। ਟਿਮੋਥੀ ਵਾਲਡਿੰਗ ਨਾਂ ਦਾ 20 ਸਾਲਾਂ ਦਾ ਜਿਹੜਾ ਮੁੰਡਾ, ਜਿਸ ਨੇ ਕਿ ਆਪਣੀ ਗਵਾਂਢੀ ਦੇ ਨਾਲ ਇਹ ਜਿਹੜਾ ਆ ਉਹ ਰੇਪ ਕੀਤਾ, ਬਲਾਤਕਾਰ ਕੀਤਾ, ਅਤੇ ਉਸ ਨੂੰ ਬਾਅਦ ਦੇ ਵਿੱਚ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ। ਅਤੇ ਕੱਲ੍ਹ ਜਿਹੜਾ ਜੱਜ ਨੇ ਉਸ ਨੂੰ ਘੱਟੋ ਘੱਟ 50 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਸੀ। 35 ਸਾਲਾਂ ਦੀ ਜਿਹੜੀ ਉਸ ਦੀ ਨੇਬਰ ਆ, ਅਕਤੂਬਰ 2017 ਦੇ ਵਿੱਚ ਉਸ ਦੇ ਨਾਲ ਇਸ ਨੇ ਜਿਹੜਾ ਕੁਕਰਮ ਜਿਹੜਾ ਆ ਉਹ ਕੀਤਾ। ਬਾਅਦ ਦੇ ਵਿੱਚ ਉਸ ਨੂੰ ਬੰਨ੍ਹ ਕੇ ਅਤੇ ਚਾਕੂ ਦੇ ਨਾਲ ਜਿਹੜੇ ਧਮਕਾਇਆ, ਅਤੇ ਬਾਅਦ ਦੇ ਵਿੱਚ ਕਹਿੰਦਾ ਵੀ ਇਸ ਸਾਰੇ ਚੀਜ਼ ਨੂੰ ਫਿਕਸ ਕਰਨ ਦੇ ਲਈ ਮੈਂ ਤੇਰੇ ਯਾਰਡ ਦੀ ਲੈਂਡਸਕੇਪਿੰਗ ਜਿਹੜੀ ਉਹ ਕਰ ਦਿੰਦਾ ਆ, ਅਤੇ ਤੂੰ ਇਸ ਦੇ ਬਾਰੇ ਕਿਸੇ ਨੂੰ ਦੱਸੀ ਨਹੀਂ। ਪਰ ਉਸ ਜਿਹੜੀ ਜਨਾਨੀ ਨੇ ਇਸ ਦੀ ਜਿਹੜੀ ਨਹੀਂ ਮੰਨੀ ਅਤੇ ਇਸ ਦੀ ਸ਼ਿਕਾਇਤ ਜਿਹੜੀ ਉਹ ਰਿਪੋਰਟ ਲਿਖਾਈ, ਜਿਸ ਤੋਂ ਬਾਅਦ 'ਚ ਉਸਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ ਦੋਸ਼ੀ ਪਾਇਆ ਗਿਆ, ਅਤੇ ਹੁਣ 50 ਸਾਲ ਦੀ ਸਜ਼ਾ ਜਿਹੜੀ ਉਸ ਮੁੰਡੇ ਨੂੰ ਸੁਣਾਈ ਗਈ ਹੈਗੀ ਆ ਜੀ। ਇੱਕ 737 MAX ਜਿਹੜਾ ਪਲੇਨ ਆ ਉਹਦੀ ਖਬਰ ਆ ਰਹੀ ਆ, ਸਾਊਥ ਵੈਸਟ ਏਅਰਲਾਈਨ ਦਾ, ਉਹਨੂੰ ਐਮਰਜੈਂਸੀ ਜਿਹੜਾ ਪਿਛਲੇ ਕੱਲ੍ਹ ਜਾਣੀ ਕਿ ਮੰਗਲਵਾਰ ਔਰਲੈਂਡੋ ਫਲੋਰੀਡਾ ਦੇ ਵਿੱਚ ਐਮਰਜੈਂਸੀ ਲੈਂਡ ਕੀਤਾ ਗਿਆ। ਕਹਿੰਦੇ ਪਈ ਹੋ ਸਕਦਾ ਉਹਦੇ ਵਿੱਚ ਸੇਮ ਜਿਹੜੀ ਆ ਸੌਫਟਵੇਅਰ ਵਾਲੀ ਕੋਈ ਪ੍ਰੋਬਲਮ ਹੋਵੇ। ਅਤੇ ਦੂਸਰੇ ਪਾਸੇ ਜਿਹੜੀ ਬੋਇੰਗ ਅਤੇ FAA ਆ, ਇਹਨਾਂ ਦੀ ਹੀਅਰਿੰਗ ਅੱਜ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਬਿਲਕੁਲ, ਪਰ ਹਰਜੋਤ ਸਿੰਘ ਜੀ, ਹੈਰਾਨੀ ਵਾਲੀ ਗੱਲ ਆ ਵੀ ਇਹਨਾਂ 'ਤੇ ਸਾਰੇ ਜਹਾਜ਼ਾਂ ਨੂੰ ਲੈਂਡ ਕੀਤਾ, ਉਤਾਰ ਦਿੱਤਾ ਗਿਆ ਸੀਗਾ। ਕਿਹੜੇ ਵੇਲੇ ਜਿਹੜੇ ਦੁਬਾਰਾ ਜਿਹੜੇ ਚਲਾ ਦਿੱਤੇ ਗਏ, ਇਸ ਦੇ ਬਾਰੇ ਜਿਹੜੀ ਬਹੁਤਾ ਪਤਾ ਨਹੀਂ ਲੱਗ ਸਕਿਆ। ਮੇ ਵੀ ਸ਼ਾਇਦ ਕੁਛ ਦਿਨਾਂ ਦੇ ਲਈ ਜਿਹੜਾ ਉਹਨਾਂ 'ਤੇ ਰੋਕ ਜਿਹੜੀ ਉਹ ਲਾਈ ਗਈ ਹੋਵੇ। ਅਤੇ ਕੱਲ੍ਹ ਪਰਸੋਂ ਦੀ ਜਿਹੜੀ ਖਬਰ ਆ, ਬੋਇੰਗ ਵਾਲੇ ਕਹਿ ਰਹੇ ਸੀਗੇ ਵੀ ਉਹਨਾਂ ਦਾ ਸੌਫਟਵੇਅਰ ਅਪਡੇਟ ਜਿਹੜਾ ਉਹ ਪੇਸ਼ ਹੈਗਾ ਆ, ਅਤੇ ਉਹ ਜਲਦ ਹੀ ਜਿਹੜਾ ਉਹ ਲੈ ਕੇ ਆ ਰਹੇ ਨੇ, ਅਤੇ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਕੀਤਾ ਜਾਵੇ। ਅਤੇ ਫਿਰ ਜਦੋਂ ਪਤਾ ਵੀ ਇੰਨਾ ਜ਼ਿਆਦਾ ਰਿਸਕੀ ਆ, ਤਾਂ ਫਿਰ ਇਹ ਉਡਾਨਾਂ ਜਿਹੜੀਆਂ ਕਿਉਂ ਭਰੀਆਂ ਜਾ ਰਹੀਆਂ ਨੇ? ਇਹ ਤਾਂ ਫਿਰ ਜਾਣ ਬੁੱਝ ਕੇ ਖਤਰਾ ਜਿਹੜਾ ਮੁੱਲ ਲੈਣ ਵਾਲੀ ਜਿਹੜੀ ਉਹ ਗੱਲ ਬਣਦੀ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਹਿ ਰਹੇ ਆ ਵੀ ਪਾਇਲਟਸ ਜਿਹੜੇ ਆ ਉਹ ਕਿਸ ਤਰ੍ਹਾਂ ਆਪਣੀ ਜਿਹੜੇ ਆ ਜਾਨ ਨੂੰ ਖਤਰੇ 'ਚ ਪਾ ਰਹੇ ਹੈਗੇ, ਜੇ ਲੱਗਦਾ ਆ ਵੀ ਇਹ ਇੰਨੀ ਇਨਸੀਡੈਂਟਸ ਜਿਹੜੀਆਂ ਹੁਣ ਸ਼ਰੇਆਮ ਸਾਹਮਣੇ ਹੋਈਆਂ ਹੈਗੀਆਂ। ਬਿਲਕੁਲ, 350 ਤੋਂ ਵੱਧ ਲੋਕ ਜਿਹੜੇ 2 ਇਸ ਦੇ ਦੁਰਘਟਨਾਵਾਂ ਹੋਈਆਂ ਨੇ ਜਹਾਜ਼ ਦੀਆਂ, ਉਸ ਦੇ ਵਿੱਚ ਮਾਰੇ ਜਾ ਚੁੱਕੇ ਨੇ। ਅਤੇ ਹੁਣ ਹੌਲੀ ਹੌਲੀ FAA ਵਾਲੇ ਵੀ ਦੱਸ ਰਹੇ ਨੇ, ਸਾਰਾ ਕੁਛ ਪਤਾ ਲੱਗ ਰਿਹਾ ਆ ਵੀ ਇਸ ਜਹਾਜ਼ ਦੀ ਇਸ ਸੌਫਟਵੇਅਰ ਦੇ ਨਾਲ ਇੱਦਾਂ ਦੀ ਪ੍ਰੋਬਲਮ ਆ। ਬੋਇੰਗ ਵਾਲੇ ਜਿਹੜੇ ਆ ਇਹਦੇ ਸਿਕਿਉਰਿਟੀ ਫੀਚਰ ਆ ਉਹ ਐਕਸਟਰਾ ਡਾਲਰ ਲੈ ਕੇ ਜਿਹੜੇ ਆ ਉਹ ਉਹਨਾਂ ਨੂੰ ਵੇਚ ਰਹੇ ਸੀਗੇ। ਸੋ ਬੜਾ ਕੁਛ ਜਿਹੜਾ ਇਸ ਮਾਮਲੇ ਦੇ ਵਿੱਚ ਹੋ ਰਿਹਾ, ਅਤੇ ਅੱਜ ਮੈਨੂੰ ਲੱਗਦਾ ਵੀ ਚੰਗਾ ਜਿਹੜਾ ਆ ਇਹਨਾਂ ਦਾ ਮੱਕੂ ਠੱਪਿਆ ਜਾਊਗਾ। ਜਿਹੜੀ ਹੀਅਰਿੰਗ ਹੋ ਰਹੀ ਆ, ਜਿਹੜੀ FAA ਦੀ ਜਿਹੜੀ ਟੈਸਟੀਮੋਨੀ ਜਿਹੜੀ ਆ ਕਾਂਗਰਸ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਤੋਂ ਔਖੇ ਜਿਹੜੇ ਚੰਗੇ ਸਵਾਲ ਉਹ ਪੁੱਛੇ ਜਾਣਗੇ। ਉੱਦਾਂ FAA ਕਾਫੀ ਇੱਕ ਸੁਰੱਖਿਅਤ ਔਰਗੇਨਾਈਜੇਸ਼ਨ ਜਿਹੜੀ ਉਹ ਮੰਨੀ ਜਾਂਦੀ ਹੈ ਵੀ ਉਸ ਦੇ ਬਾਬਤ ਉਹ ਸਖਤ ਕਦਮ ਜਿਹੜੀ ਕਿਤੇ ਨਾ ਕਿਤੇ ਚੱਕਦੀ ਰਹੀ ਆ, ਪਰ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦੀ ਢਿੱਲ ਜਿਹੜੀ ਆ ਉਹ ਸਾਹਮਣੇ ਨਜ਼ਰ ਆਈ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੀ ਫਾਰਮਰ ਫਸਟ ਲੇਡੀ ਹੈਗੀ ਆ ਬਾਰਬਰਾ ਬੁਸ਼, ਉਹ ਆਪਣੇ ਆਪ ਨੂੰ ਕਹਿੰਦੇ ਪਈ ਰਿਪਬਲਿਕਨ ਨਹੀਂ ਸਮਝ ਰਹੀ। ਇਹ ਇੱਕ ਨਵੀਂ ਬੁੱਕ ਆਈ ਹੈਗੀ ਆ ਬਾਰਬਰਾ ਬੁਸ਼ ਦੇ ਉੱਤੇ, ਦ ਮੈਟਰੀਆਰਚ ਬਾਰਬਰਾ ਬੁਸ਼ ਐਂਡ ਦ ਮੇਕਿੰਗ ਆਫ ਐਨ ਅਮਰੀਕਨ ਡਾਇਨੈਸਟੀ। ਅਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਬਣੇ ਹੈਗੇ ਆ, ਮੈਂ ਆਪਣੇ ਆਪ ਨੂੰ ਰਿਪਬਲਿਕਨ ਨਹੀਂ ਸਮਝ ਰਹੀ ਹੈਗੀ। ਈਵਨ ਦੋ ਕਹਿੰਦੇ ਭਈ ਬਾਰਬਰਾ ਬੁਸ਼ ਦਾ ਗ੍ਰੈਂਡ ਸਨ ਜਿਹੜਾ ਹੈਗਾ ਆ, ਉਹ ਇਸ ਟਾਈਮ ਐਜ਼ ਏ ਰਿਪਬਲਿਕਨ ਰਨ ਕਰ ਰਿਹਾ ਹੈਗਾ ਟੈਕਸਸ ਲੈਂਡ ਕਮਿਸ਼ਨਰ ਦੇ ਲਈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਸ਼ਿਕਾਗੋ ਤੋਂ, ਜਿਹੜੀ ਆ ਕੱਲ੍ਹ ਦਾ ਸਾਰਿਆਂ ਨੂੰ ਜਿਸ ਖਬਰ ਨੇ ਹਿਲਾ ਕੇ ਰੱਖਿਆ ਹੋਇਆ ਵੀ ਜੈਸੀ ਸਮੋਲਟ ਐਮਪਾਇਰ ਜਿਹੜੀ ਆ ਇੱਕ ਨਾਟਕ ਹਾਊਸ ਦਾ ਜਿਹੜਾ ਇਹ ਕੰਮ ਕਰਨ ਵਾਲਾ ਜਿਹੜਾ ਅਦਾਕਾਰ ਆ, ਵੀ ਜਿਸ ਨੇ ਉੱਤੇ ਜਿਹੜੇ ਪੁਲਿਸ ਨੇ ਸ਼ਿਕਾਗੋ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਇਹ ਚਾਰਜਿਸ ਜਿਹੜੇ ਮੜੇ ਸੀਗੇ ਵੀ ਇਸ ਨੇ ਖੁਦ ਆਪਣੇ ਉੱਤੇ ਅਟੈਕ ਕਰਾਇਆ, ਜਾਣ ਬੁੱਝ ਕੇ ਜਿਹੜਾ ਇਹ ਕਰਾਇਆ ਤਾਂ ਜੋ ਪੋਪੂਲੈਰਿਟੀ ਆਪਣੀ ਜਿਹੜੀ ਉਸ ਨੂੰ ਉਹ ਵਧਾ ਸਕੇ ਅਤੇ ਆਪਣੇ ਆਪ ਨੂੰ ਵਿਕਟਮ ਜਿਹੜਾ ਆ ਪੀੜਤ ਜਿਹੜਾ ਉਸ ਨੂੰ ਉਹ ਪੇਸ਼ ਕਰ ਸਕੇ। 16 ਵੱਖ-ਵੱਖ ਜਿਹੜੇ ਚਾਰਜਿਸ ਉਸ ਉੱਤੇ ਲਾਏ ਸੀ, ਅਤੇ ਕੱਲ੍ਹ ਜਿਹੜੀ ਕੁੱਕ ਕਾਊਂਟੀ ਦੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਸਾਰੇ ਚਾਰਜਿਸ ਜਿਹੜੇ ਆ
ਉਹ ਡਰੋਪ ਕਰ ਦਿੱਤੇ ਸੀ। ਹੁਣ ਮਸਲਾ ਇਸ ਕਰਕੇ ਜਿਹੜਾ ਹਰਜੋਤ ਸਿੰਘ ਜੀ ਬਣ ਰਿਹਾ ਵੀ ਜਿਹੜੀ ਕੁੱਕ ਕਾਉਂਟੀ ਦੀ ਜਿਹੜੀ ਉੱਥੋਂ ਦੀ ਅਟਾਰਨੀ ਜਨਰਲ ਆ ਉਸਨੇ ਪਹਿਲਾਂ ਤਾਂ ਆਪਣੇ ਆਪ ਨੂੰ ਇਸ ਮਾਮਲੇ 'ਚੋਂ ਰਿਕਿਊਜ਼ ਕਰ ਲਿਆ ਵੀ ਲਾਂਭੇ ਕਰ ਲਿਆ ਵੀ ਮੈਂ ਜਿਹੜਾ ਆ ਉਹ ਨਹੀਂ ਕਰੂੰਗੀ, ਕਿਉਂਕਿ ਕਿਤੇ ਨਾ ਕਿਤੇ ਉਹ ਜਾਣਦੀ ਸੀ, ਉਹਨੂੰ ਵੈਲ ਨੋਨ ਸੀਗੀ। ਪਰ ਬਾਅਦ ਦੇ ਵਿੱਚ ਉਹ ਫਿਰ ਮੁੜ ਕੇ ਉਹ ਟੀਮ ਦੇ ਉੱਤੇ ਆ ਗਈ ਤੇ ਉਹ ਬਾਅਦ ਦੇ ਵਿੱਚ ਪਤਾ ਨਹੀਂ ਕਿਹੜੀ ਅੰਦਰ ਜਿਹੜੀ ਗੱਲਬਾਤ ਹੋਈ ਤੇ ਉਸ ਨੇ ਟੋਟਲੀ ਜਿਹੜੇ ਚਾਰਜਸ ਆ ਉਹ ਡਰੋਪ ਕਰ ਦਿੱਤੇ। ਇਸ ਨੂੰ ਲੈ ਕੇ ਜਿਹੜੇ ਸ਼ਿਕਾਗੋ ਦੇ ਮੇਅਰ ਇਮੈਨੂਅਲ ਰਹਿਮ ਜਿਹੜੇ ਆ ਤੇ ਜਿਹੜੇ ਹਾਂਜੀ ਤੇ ਉਹ ਤੇ ਨਾਲ ਦੇ ਪੁਲਿਸ ਚੀਫ ਜਿਹੜੇ ਸ਼ਿਕਾਗੋ ਦੇ ਆ ਉਹ ਬਹੁਤ ਜ਼ਿਆਦਾ ਨਿਰਾਸ਼ ਹੋਏ ਆ। ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰਕੇ ਇਹ ਸਾਰੇ ਜਿਹੜੇ ਚਾਰਜਸ ਲਾਏ ਆ ਤੇ ਅਚਨਚੇਤੇ ਜਿਹੜੇ ਆ ਕੁੱਕ ਕਾਉਂਟੀ ਦੀ ਜਿਹੜੀ ਪ੍ਰੋਸੀਕਿਊਟਰ ਅਟਾਰਨੀ ਜਨਰਲ ਆ ਉਸ ਨੇ ਸਾਰੇ ਦੇ ਸਾਰੇ ਜਿਹੜੇ ਆ ਉਹ ਚਾਰਜਸ ਜਿਹੜੇ ਉਹ ਡਰੋਪ ਕਰ ਦਿੱਤੇ ਆ ਤੇ ਇਹ ਹੁਣ ਜਿਹੜਾ ਆ ਉਹ ਮਾਮਲਾ ਜਿਹੜਾ ਆ ਉਹ ਇੱਕ ਨਵਾਂ ਜਿਹੜਾ ਆ ਉਹ ਮੋੜ ਜਿਹੜਾ ਉਹ ਲੈ ਚੁੱਕਾ ਆ ਤੇ ਉਹ ਹੁਣ ਕਈ ਲੋਕ ਕਾਲ ਕਰ ਰਹੇ ਆ ਵੀ ਇਸ ਦੀ ਇਨਵੈਸਟੀਗੇਸ਼ਨ ਦੁਬਾਰਾ ਕਰਕੇ ਤੇ ਇਸ ਦੇ ਉੱਤੇ ਚਾਰਜਸ ਦੁਬਾਰਾ ਜਿਹੜੇ ਆ ਉਹ ਮੜੇ ਜਾਣੇ ਚਾਹੀਦੇ ਹੈਗੇ ਆ। ਬਿਲਕੁਲ ਬਹੁਤ ਸਾਰੇ ਇਹ ਵੀ ਗੱਲ ਹੋ ਰਹੀ ਆ ਵੀ ਜਿਹੜੇ ਕੁੱਕ ਕਾਉਂਟੀ ਦੇ ਪ੍ਰੋਸੀਕਿਊਟਰ ਇਹਨੂੰ ਇਨਵੈਸਟੀਗੇਟ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਦੀਆਂ ਪੁਰਾਣੀਆਂ ਫੋਟੋਆਂ ਇਹਦੇ ਨਾਲ ਬਹੁਤ ਆ। ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਓਬਾਮਾ ਦੀ ਵਾਈਫ ਮਿਸ਼ੈਲ ਓਬਾਮਾ ਦੇ ਵੀ ਬਹੁਤ ਲਾਗੇ ਹੈਗੀ ਆ। ਪਰ ਜਿਹੜੇ ਰੌਨ ਇਮੈਨੂਅਲ ਆ ਉਹ ਵੀ ਪ੍ਰੈਜ਼ੀਡੈਂਟ ਓਬਾਮਾ ਦੇ ਐਡਵਾਈਜ਼ਰ ਰਹੇ ਹੈਗੇ ਆ, ਡੈਮੋਕ੍ਰੇਟ ਹੈਗੇ ਆ। ਜਿਹੜੇ ਉੱਥੇ ਦੇ ਮੇਅਰ ਆ ਉਹ ਬਹੁਤ ਅਪਸੈਟ, ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਨਜ਼ਰ ਆਏ। ਪੁਲਿਸ ਚੀਫ ਵੀ ਬਹੁਤ ਅਪਸੈਟ ਨਜ਼ਰ ਆਇਆ ਵੀ ਇੱਕ ਤਾਂ ਸਾਡੇ ਇੰਨੇ ਪੈਸੇ ਖਰਾਬ ਹੋਏ, ਇੰਨੀ ਸਾਡੇ ਸ਼ਹਿਰ ਦੀ ਜਿਹੜੀ ਸਿਟੀ ਦੀ ਬੇਇੱਜ਼ਤੀ ਵੀ ਹੋਈ ਤੇ ਰੌਨ ਇਮੈਨੂਅਲ ਨੇ ਤਾਂ ਇੱਥੇ ਤੱਕ ਕਿਹਾ ਵੀ ਉਹਨੂੰ ਸ਼ਟਅਪ ਹੋ ਜਾਣਾ ਚਾਹੀਦਾ ਹੈਗਾ ਆ ਵੀ ਜਿਹੜਾ ਉਹ ਬਾਹਰ ਬਿਆਨ ਕਰ ਰਿਹਾ ਵੀ ਨਹੀਂ ਜੀ ਮੈਂ ਬਿਲਕੁਲ ਇਨੋਸੈਂਟ ਹੈਗਾ। ਟੋਟਲੀ ਜਿਹੜੀ ਆ ਇਹ BS ਕਹਿੰਦੇ ਆ ਵੀ ਇਹ ਉੱਥੇ ਉਹ ਹੋਈ ਆ ਤੇ ਇੱਦਾਂ ਹੋਣਾ ਨਹੀਂ ਸੀ ਚਾਹੀਦਾ। ਤੇ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਵੀ ਸਾਰੇ ਜਾਣੇ ਇਸ਼ਾਰਾ ਕਰ ਰਹੇ ਆ ਵੀ ਉਹਦੇ ਕਰੀਬੀ ਮਿੱਤਰ ਹੋਣ ਕਰਕੇ ਜਿਹੜਾ ਆ ਉਸ ਨੂੰ ਕਿਤੇ ਨਾ ਕਿਤੇ ਉਹ ਜਿਹੜਾ ਛੱਡਿਆ ਗਿਆ ਆ ਤੇ ਚਾਰਜਸ ਜਿਹੜੇ ਉਹ ਡਰੋਪ ਕੀਤੇ ਗਏ ਆ। ਤੇ ਮੈਨੂੰ ਇੱਦਾਂ ਲੱਗਦਾ ਵੀ ਉਸ ਅਟਾਰਨੀ ਜਨਰਲ ਦੀ ਜਿਹੜੀ ਵਾਰੀ ਹੁਣ ਛੇਤੀ ਹੋਈ ਆ ਜਾਣੀ ਆ ਵੀ ਉਸ ਨੂੰ ਜਾਂ ਤਾਂ ਰੀਕਾਲ ਜਿਹੜਾ ਆ ਉਹ ਕਰ ਲਿਆ ਜਾਵੇਗਾ ਜਾਂ ਨਵਾਂ ਜਿਹੜਾ ਕੋਈ ਨਾ ਕੋਈ ਉੱਥੇ ਅਪੁਆਇੰਟ ਕੀਤਾ ਜਾ ਸਕਦਾ। ਇੱਕ ਤਰ੍ਹਾਂ ਨਾਲ ਗੱਲ ਹੋਈ ਨਾ ਵੀ ਜਿਹੜੇ ਅਮੀਰ ਬੰਦੇ ਆ ਫਿਰ ਉਹ ਜੋ ਮਰਜ਼ੀ ਕਰ ਜਾਣ ਸਾਰੇ ਪਾਸੇ ਹੀ ਇਹ ਫਿਰ ਉਹੀ ਆ ਵੀ ਜਿਹਦਾ ਚੱਲਦਾ ਜਿਹਦੇ ਕੋਲ ਡਾਲਰ ਆ ਬਸ ਉਹ ਜੋ ਮਰਜ਼ੀ ਕਰ ਲੇ ਤੇ ਜਾਂ ਜਿਹੜਾ ਫੇਮਸ ਆ ਫਿਰ ਉਹ ਕਰ ਲੇ ਤੇ ਮਾੜੇ ਬੰਦੇ ਦੀ ਤੇ ਫਿਰ ਕੋਈ ਸੁਣਦਾ ਨਹੀਂ ਨਾ। ਫਿਰ ਤਾਂ ਇਹ ਗੱਲ ਉਹੀ ਸਾਹਮਣੇ ਜਿਹੜੀ ਉਹ ਆਈ ਆ ਵੀ ਇੱਕ ਤਾਂ ਲੋਕ ਜਦੋਂ ਇਸ ਦੇ ਉੱਤੇ ਹਮਲਾ ਹੋਇਆ ਬੜੀ ਹਮਦਰਦੀ ਇਸ ਨਾਲ ਪ੍ਰਗਟ ਕਰ ਰਹੇ ਸੀਗੇ ਵੀ ਓਕੇ LGBT ਵਾਲਾ ਹੈਗਾ ਆ, ਇਹ ਗੇ ਬੰਦਾ ਸੀਗਾ ਤੇ ਇਸ ਦੇ ਉੱਤੇ ਹਮਲਾ ਹੋ ਗਿਆ ਤੇ ਸਾਰੇ ਜਾਣੇ ਇਸ ਦੇ ਹੱਕ 'ਚ ਆਏ। ਪਰ ਜਿਉਂ ਪਤਾ ਲੱਗਾ ਵੀ ਯਾਰ ਇਹਨੇ ਤਾਂ ਸਾਰਾ ਕੁਛ ਆਪ ਹੀ ਇਹ ਕੰਮ ਕਰਵਾਇਆ ਆ ਤੇ ਲੋਕ ਜੇ ਬਾਈ ਚਾਂਸ ਬਾਅਦ ਦੇ ਵਿੱਚ ਕੋਈ ਇੱਦਾਂ ਦਾ ਹਮਲਾ ਹੁੰਦਾ ਆ ਉਹ ਹੁਣ ਫਿਰ ਸੋਚਣਗੇ, ਸਵਾਲ ਚੱਕਣਗੇ ਵੀ ਕਿ ਕਿਤੇ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਤਾਂ ਨਹੀਂ ਇਹਨੇ ਕਰ ਲਿਆ ਜਾਂ ਆਪਣੇ ਆਪ ਨੂੰ ਪੀੜਤ ਪੇਸ਼ ਕਰਨ ਦੇ ਲਈ ਤਾਂ ਨਹੀਂ ਇਹ ਕਿਤੇ ਕਰ ਲਿਆ। ਸੋ ਇਹਦੇ ਇਸ ਕਰਨ ਕਰਕੇ ਬਹੁਤ ਸਾਰੇ ਜਿਹੜੇ ਅਜਿਹੇ ਲੋਕ ਆ ਉਹਨਾਂ ਦੇ ਉੱਤੇ ਜਿਹੜੇ ਜੇ ਕੋਈ ਹਮਲਾ ਹੁੰਦਾ ਹੈ ਜਾਂ ਜੋ ਹੋਇਆ ਆ ਉਸ ਉੱਤੇ ਕਈ ਤਰੀਕੇ ਦੇ ਸਵਾਲ ਜਿਹੜੇ ਉੱਠਣਗੇ। ਲੋਕ ਕਿਤੇ ਨਾ ਕਿਤੇ ਬਾਅਦ 'ਚ ਖੁਸ਼ ਵੀ ਇਹ ਹੋ ਗਏ ਸੀ ਵੀ ਚੱਲ ਐਟਲੀਸਟ ਚਾਰਜ ਕਰਤਾ ਇਹਨੂੰ ਵੀ ਹੁਣ ਫੜ ਕੇ ਜਿਹੜਾ ਅੰਦਰ ਕਰਨਗੇ ਤੇ ਬਾਅਦ ਝੂਠਾ ਕਲੇਮ ਤਾਂ ਨਹੀਂ ਕਰੂਗਾ। ਪਰ ਆ ਜਿਹੜਾ ਹੁਣ ਨਵਾਂ ਹੀ ਜਿਹੜਾ ਇੱਕ ਕਾਰਨਾਮਾ ਕੱਲ੍ਹ ਜੈਸੀ ਸਮੋਲਟ ਵਾਲਾ ਹੋਇਆ ਆ ਵੀ ਉਹਦੇ ਚਾਰਜ ਹੀ ਸਾਰੇ ਡਰੋਪ ਕਰ ਦਿੱਤੇ ਗਏ। ਇਸ ਦੇ ਕਰਕੇ ਕਾਫੀ ਲੋਕ ਜਿਹੜੇ ਆ ਉਹ ਕਹਿ ਲਓ ਵੀ ਸਦਮੇ ਦੇ ਵਿੱਚ ਹੀ ਕਹਿ ਸਕਦੇ ਆ ਵੀ ਬਹੁਤ ਜ਼ਿਆਦਾ ਨਿਰਾਸ਼ ਹੋਏ ਨੇ ਇਸ ਪੂਰੀ ਪ੍ਰਕਿਰਿਆ ਤੋਂ। ਜੀ ਤੇ ਸਾਡਾ ਸਮਾਂ ਹੋਇਆ ਇੱਕ ਬ੍ਰੇਕ ਦਾ, ਬ੍ਰੇਕ ਲੈਂਦੇ ਹਾਂ ਤੇ ਇਸੇ ਤਰ੍ਹਾਂ ਜੁੜੇ ਰਹੋ। ਉਹ ਤੋਂ ਬਾਅਦ ਆ ਕੇ ਫਿਰ ਆਪਾਂ ਤੁਹਾਡੇ ਨਾਲ ਹੋਰ ਇੰਪੋਰਟੈਂਟ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਾਂਗੇ ਜੀ। ਇਮੀਗ੍ਰੇਸ਼ਨ ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਮੈਂ ਕਹਿੰਦੀ ਆ
ਇਹੋ ਜਿਹੇ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐਂ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 ਐਲਕ ਗਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 15, 16, 17, 18 ਅਪ੍ਰੈਲ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com A V as in Victor AAL.com। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ ਇੱਕ ਵਾਰੀ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅਗਲੀ ਖਬਰ ਵੱਲ ਚੱਲੀਏ। ਜਿਹੜੇ ਐਜੂਕੇਸ਼ਨ ਸੈਕਟਰੀ ਹੈਗੇ ਸਾਡੇ ਬੈਟਸੀ ਡੀਵੋਸ, ਉਹਨਾਂ ਦੀ ਅੱਜ ਕੱਲ੍ਹ ਜਿਹੜੀ ਆ ਹੀਅਰਿੰਗ ਚੱਲ ਰਹੀ ਆ। ਉਹਨਾਂ ਨੇ ਸਪੈਸ਼ਲ ਜਿਹੜੀਆਂ ਓਲੰਪਿਕਸ ਹੈਗੀਆਂ ਆ ਉਹਦਾ ਜਿਹੜਾ ਬਜਟ ਕੱਟ ਕੀਤਾ ਹੈਗਾ, ਜਿਹਦੇ ਕਰਕੇ ਜਿਹੜਾ ਕਾਫੀ ਜਿਹੜਾ ਰੌਲਾ ਪੈ ਰਿਹਾ ਹੈਗਾ ਆ। ਹਾਊਸ ਸਬ ਕਮੇਟੀ ਜਿਹੜੀ ਹੈਗੀ ਆ ਉਹਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੂੰ ਕਾਫੀ ਜਿਹੜੇ ਡਿਫੀਕਲਟ ਕੁਐਸਚਨ ਜਿਹੜੇ ਉਹਨਾਂ ਦਾ ਆਨਸਰ ਦੇਣਾ ਪਿਆ ਭਈ ਤੁਸੀਂ ਜਿਹੜੀਆਂ ਇਹ ਸਪੈਸ਼ਲ ਓਲੰਪਿਕਸ ਹੈਗੀਆਂ ਆ ਇਹਨਾਂ ਦੇ ਕੱਟ ਕਿਉਂ ਕੀਤਾ ਹੈਗਾ। ਕਹਿੰਦੇ 2,72,000 ਦੇ ਕਰੀਬ ਬੱਚੇ ਜਿਹੜੇ ਆ ਉਹ ਇਹਦੇ ਨਾਲ ਜਿਹੜੇ ਆ ਅਫੈਕਟ ਹੋਣਗੇ। ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਇਹਨਾਂ ਜਿਹੜੀਆਂ ਓਲੰਪਿਕਸ ਹੁੰਦੀਆਂ ਇਹਨਾਂ ਦੇ ਵਿੱਚ ਡੋਨੇਸ਼ਨ ਵੀ ਕਰਦੇ ਹੈਗੇ ਆ, ਪਰ ਗਵਰਨਮੈਂਟ ਵੀ ਜਿਹੜੀ ਆ US ਦੀ ਉਹ ਕਾਫੀ ਸਪੋਰਟ ਕਰਦੀ ਹੈਗੀ ਆ। $18 ਮਿਲੀਅਨ ਦੇ ਕਰੀਬ ਸਪੈਸ਼ਲ ਓਲੰਪਿਕਸ ਜਿਹੜੇ ਇਹ ਬੱਚੇ ਆ ਉਹਨਾਂ ਦਾ ਜਿਹੜਾ ਕੱਟ ਕਰ ਦਿੱਤਾ ਗਿਆ ਹੈਗਾ ਡੀਵੋਸ ਵੱਲੋਂ। ਅਤੇ ਲਾਸਟ ਈਅਰ ਕਹਿੰਦੇ ਆ ਵੀ ਜਿਹੜੀ ਬੈਟਸੀ ਡੀਵੋਸ ਆ ਉਸ ਨੇ ਆਪਣੀ ਸੈਲਰੀ ਦੇ ਵਿੱਚੋਂ ਕੁਛ ਪੈਸੇ ਜਿਹੜੇ ਆ ਉਹ ਇਹਨਾਂ ਓਲੰਪਿਕਸ ਲਈ ਦਿੱਤੇ ਸੀ, ਪਰ ਇਸ ਸਾਲ ਜਿਹੜੇ ਇੰਨੇ ਪੈਸੇ ਕੱਟ ਕੀਤੇ ਗਏ ਆ ਅਤੇ ਉਹਦਾ ਜਿਹੜਾ ਆ ਅਸਰ ਜਿਹੜੇ ਇਹ ਬੱਚਿਆਂ ਦੀਆਂ ਜਿਹੜੇ ਸਪੈਸ਼ਲ ਓਲੰਪਿਕਸ ਹੁੰਦੀਆਂ ਉਹਨਾਂ 'ਤੇ ਕਾਫੀ ਪਵੇਗਾ। ਜੀ ਬਿਲਕੁਲ। ਇਹ ਸ਼ੁਰੂ ਤੋਂ ਹੀ ਵਿਵਾਦਿਤ ਜਿਹੜੇ ਸੈਕਟਰੀ ਕਿਤੇ ਨਾ ਕਿਤੇ ਜਿਹੜੇ ਰਹੇ ਆ ਇਹ ਉਹ ਸੈਕਟਰੀ ਨੇ ਜਿਨ੍ਹਾਂ ਦਾ ਆਪਣੇ ਪਰਿਵਾਰ ਦਾ ਮੈਂਬਰ ਅੱਜ ਤੱਕ ਕਦੀ ਵੀ ਕਿਸੇ ਪਬਲਿਕ ਸਕੂਲ ਦੇ ਵਿੱਚ ਜਿਹੜਾ ਉਹ ਨਹੀਂ ਪੜ੍ਹਿਆ, ਅਤੇ ਪਰ ਇਹਨਾਂ ਨੂੰ ਜਿਹੜੀ ਉਹਨਾਂ ਪਬਲਿਕ ਸਕੂਲ ਦੀ ਦੇਖ ਰੇਖ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਮਿਲੀ ਆ ਕਿਤੇ ਨਾ ਕਿਤੇ ਇਸ ਕਰਕੇ ਵੀ ਇੱਕ ਤਾਂ ਉਹ ਅਮੀਰ ਘਰਾਣੇ 'ਚੋਂ ਸੀਗੇ ਅਤੇ ਥੋੜ੍ਹੇ ਜਿਹੜੇ ਰਾਸ਼ਟਰਪਤੀ ਦੇ ਇਹ ਕਲੋਜ਼ ਜਿਹੜੇ ਉਹ ਸੀਗੇ, ਅਤੇ ਇਹਨਾਂ ਦੀਆਂ ਜਿਹੜੀਆਂ ਅਜਿਹੀਆਂ ਜਿਹੜੀਆਂ ਕਹਿ ਲਓ ਵੀ ਸ਼ੈਲੀ ਆ ਕੰਮ ਕਰਨ ਦੀ ਨੂੰ ਲੈ ਕੇ ਲੋਕ ਅਤੇ ਟੀਚਰਸ ਜਿਹੜੇ ਇਹਨਾਂ ਤੋਂ ਕਾਫੀ ਖਫਾ ਜਿਹੜੇ ਉਹ ਰਹਿੰਦੇ ਨੇ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਸੈਨ ਹੋਜ਼ੇ ਦੀ ਇੱਕ ਜਿਹੜਾ ਲਾ ਫਰਮ ਓਨਰ ਹੈਗੇ ਆ ਅਤੇ ਉਹਨਾਂ ਦਾ ਆਫਿਸ ਮੈਨੇਜਰ, ਉਹਨਾਂ ਨੂੰ ਇਮੀਗ੍ਰੇਸ਼ਨ ਵੀਜ਼ਾ ਫਰੋਡ ਦੇ ਕੇਸ ਦੇ ਵਿੱਚ ਇੰਡਾਈਟ ਜਿਹੜਾ ਆ ਉਹ ਕੀਤਾ ਗਿਆ ਆ। ਡੈਨਜੋਂਗ ਚੈਨ ਜਿਹੜਾ ਕਿ ਲਾ ਆਫਿਸ ਆਫ ਡੀਨ ਜੈਨ ਡੀ ਚੈਨ ਨਾਂ ਦਾ ਜਿਹੜਾ ਇਮੀਗ੍ਰੇਸ਼ਨ ਲਾ ਦਾ ਜਿਹੜਾ ਚਲਾਉਂਦਾ ਸੀ, ਉਹਨਾਂ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਉੱਤੇ ਜਿਹੜੇ ਫੈਡਰਲ ਗ੍ਰੈਂਡ ਜੂਰੀ ਆ ਉਹਨਾਂ ਨੇ ਇਸ ਦੇ ਉੱਤੇ ਇਹ ਦੋਸ਼ ਜਿਹੜੇ ਮੜੇ ਆ ਵੀ ਇਹਨਾਂ ਨੇ 100 ਤੋਂ ਵੱਧ ਕਲਾਇੰਟਸ ਆ ਉਹਨਾਂ ਦੇ ਨਾਲ ਜਿਹੜਾ ਇਲੀਗਲੀ ਜਿਹੜਾ ਆ ਉਹਨਾਂ ਦੇ ਇਮੀਗ੍ਰੇਸ਼ਨ ਬੈਨੀਫਿਟਸ ਜਿਹੜੇ ਓਬਟੇਨ ਕੀਤੇ ਨੇ, ਵੀ ਉਹ ਉਹਨਾਂ ਨੇ 100 ਤੋਂ ਵੱਧ ਕਲਾਇੰਟਸ ਆ ਉਹਨਾਂ ਦੇ ਲਈ ਓਬਟੇਨ ਕੀਤੇ ਨੇ। ਸੋ ਉਹ ਅਤੇ ਉਸ ਦੀ ਜਿਹੜੀ ਪਹਿਲੀ ਕਹਿ ਲਓ ਵੀ ਵਾਈਫ 51 ਸਾਲਾਂ ਦੀ ਜੀਐਨ ਟੋਨੀਏ, ਉਹ ਐਜ਼ ਏ ਆਫਿਸ ਮੈਨੇਜਰ ਕੰਮ ਕਰਦੀ ਸੀ, ਅਤੇ ਹੁਣ ਇਹਨਾਂ ਨੂੰ ਉੱਤੇ ਜਿਹੜੇ ਚਾਰਜਿਸ ਮੜੇ ਗਏ ਆ ਵੀ ਇਹਨਾਂ ਨੇ ਫਰੋਡਲੈਂਟ ਜਿਹੜੇ ਡਾਕੂਮੈਂਟਸ ਜਾਅਲੀ ਦਸਤਾਵੇਜ਼ ਜਿਹੜੇ ਆ ਉਹ ਬਣਾਏ, ਅਤੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਕਲਾਇੰਟਸ ਜਿਹੜੇ ਐਲੀਜੀਬਲ ਨਹੀਂ ਵੀ ਸੀਗੇ EB-5 ਵੀਜ਼ਾ ਪ੍ਰੋਗਰਾਮ ਦੇ ਲਈ, ਉਹਨਾਂ ਦੇ ਲਈ ਇਹ ਨਕਲੀ ਦਸਤਾਵੇਜ਼ ਬਣਾ ਕੇ ਉਹਨਾਂ ਨੂੰ US ਦੀ ਜਿਹੜੀ ਰੈਜ਼ੀਡੈਂਸੀ ਅਤੇ ਇੱਥੇ ਦੀ ਇਮੀਗ੍ਰੇਸ਼ਨ ਕਰਵਾਉਣ ਦੇ ਵਿੱਚ ਸਹਾਇਤਾ ਜਿਹੜੀ ਆ ਉਹ ਕੀਤੀ ਆ। ਸੋ ਕਹਿੰਦੇ ਵੀ ਉਹਨਾਂ ਨੇ ਇੱਦਾਂ ਦਿਖਾਇਆ ਵੀ ਉਹਨਾਂ ਦੇ ਜਿਹੜੇ ਕਲਾਇੰਟ ਉਹਨਾਂ ਨੇ $52 ਮਿਲੀਅਨ ਜਿਹੜੇ ਆ ਇਸ ਕਿਸੇ ਪ੍ਰੋਜੈਕਟ ਦੇ ਵਿੱਚ ਜਿਹੜੇ ਲਾਏ ਆ ਤਾਂ ਜੋ ਇਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਮਿਲ ਸਕੇ। ਪਰ ਹੁਣ ਜਿਹੜਾ ਉਹਨਾਂ ਦਾ ਪਰਦਾਫਾਸ਼ ਜਿਹੜਾ ਇਸ ਦੇ ਵਿੱਚ ਹੋਇਆ ਅਤੇ ਇਹਨਾਂ ਦੋਨਾਂ ਨੂੰ ਇੰਡਾਈਟ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਬਿਲਕੁਲ। ਉਹ ਜਿਹੜਾ ਪ੍ਰੋਜੈਕਟ ਆ ਉਹ ਫਿਰ ਜਿੱਦਾਂ ਆਪਾਂ ਸੁਣਦੇ ਹੁੰਦੇ ਨਾ ਵੀ ਕਹਿੰਦੇ ਪੁਲ ਬਣਾਤਾ ਗਵਰਨਮੈਂਟ ਨੇ, ਪੁਲ ਹੈ ਹੀ ਨਹੀਂ ਸੀ, ਸੋ ਪ੍ਰੋਜੈਕਟ ਹੈ ਨਹੀਂ ਸੀ, ਕਾਗਜ਼ਾਂ 'ਚ ਹੀ ਸੀਗਾ। EB-5 ਜਿਹੜਾ ਵੀਜ਼ਾ ਪ੍ਰੋਗਰਾਮ ਹੁੰਦਾ ਆ ਉਹਦੇ ਮੁਤਾਬਕ USA ਦੇ ਵਿੱਚ ਤੁਸੀਂ ਜੇ $5 ਲੱਖ ਇਨਵੈਸਟ ਕਰਦੇ ਹੈਗੇ ਆ ਤੇ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਂਦਾ ਹੈਗਾ। ਸੋ ਚਾਈਨਾ ਦੇ ਲੋਕ ਜਿਹੜੇ ਕਹਿੰਦੇ ਨੰਬਰ 1 90% ਲੋਕ ਜਿਹੜੇ ਚਾਈਨਾ ਦੇ ਆ ਉਹ ਇਸ ਵੀਜ਼ੇ ਨੂੰ ਯੂਜ਼ ਕਰਦੇ ਹੈਗੇ ਆ। ਪਿੱਛੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਜਵਾਈ ਅਤੇ ਜਿਹੜੀ ਉਹਨਾਂ ਦੀ ਬੇਟੀ ਆ ਉਹਦਾ ਵੀ ਜਿਹੜਾ ਇਹ ਇਸ਼ੂ ਉੱਠਿਆ ਸੀ ਭਈ ਉਹਨਾਂ ਦੇ ਜਿਹੜੇ ਕਈ ਪ੍ਰੋਜੈਕਟ ਚੱਲਦੇ ਆ ਮੋਟਲਸ ਦੇ, ਹੋਟਲ ਦੇ, ਉਹਨਾਂ ਦੇ ਵਿੱਚ ਉਹ ਚਾਈਨਾ ਤੋਂ ਜਾ ਕੇ ਉਹ ਰਿਕਰੂਟ ਕਰਦੇ ਲੋਕਾਂ ਨੂੰ ਜਿਹੜੇ ਤਾਂ ਕਿ ਉਹਨਾਂ ਨੂੰ ਵੀਜ਼ਾ ਵੀ ਮਿਲ ਸਕੇ, ਪਲੱਸ ਜਿਹੜੇ ਉਹਨਾਂ ਦੇ ਪੈਸੇ ਆ ਉਹ ਆਪਣੇ ਹੋਟਲਾਂ 'ਚ ਲਾ ਸਕਣ। ਜੀ ਜੀ ਜੀ। ਅਤੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੀ ਜੇ ਗੱਲ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ ਕਹਿੰਦੇ 1500 ਦੇ ਕਰੀਬ
ਜਿਹੜੇ ਨਵੇਂ ਲੋਕਲ ਤੇ ਸਟੇਟ ਅਥਾਰਟੀਜ਼ ਆ ਉਹਨਾਂ ਨੂੰ ਆਈਸ ਵੱਲੋਂ ਟ੍ਰੇਨ ਕੀਤਾ ਗਿਆ ਹੈਗਾ। ਕਹਿੰਦੇ ਭਈ 287G ਸਰਟੀਫਿਕੇਸ਼ਨ ਹੈਗੀ ਆ, ਜਿਹਦੇ ਵਿੱਚ 1500 ਸਟੇਟ ਤੇ ਲੋਕਲ ਆਫੀਸਰਸ ਜਿਹੜੇ ਆ ਉਹਨਾਂ ਨੂੰ ਟ੍ਰੇਨ ਕੀਤਾ ਗਿਆ ਤਾਂ ਕਿ ਉਹ ਜਿਹੜੇ ਆ ਇਮੀਗ੍ਰੇਸ਼ਨ ਲਾਜ਼ ਜਿਹੜੇ ਆ ਉਹਨਾਂ ਨੂੰ ਇਨਫੋਰਸ ਕਰ ਸਕਣ। ਜੀ ਸੋ ਦੇਖੋ ਵੀ ਕਿਸ ਤਰੀਕੇ ਦੇ ਨਾਲ ਉੱਦਾਂ ਆਪਾਂ ਸਾਰੀ ਜਗ੍ਹਾ ਦੇ ਉੱਤੇ ਇਹ ਖਬਰ ਆਉਂਦੀ ਆ ਵੀ ਇੱਥੇ ਸੈਂਚੁਰੀ ਲਾ ਬਣ ਗਿਆ, ਇੱਥੇ ਸੈਂਚੁਰੀ ਸਟੇਟ ਜਿਹੜੀ ਉਹ ਬਣ ਗਈ, ਵੀ ਇਹਨਾਂ ਨੇ ਨਹੀਂ ਮਦਦ ਕਰਨੀ ਆਈਸ ਦੀ, ਉਹਨਾਂ ਨੇ ਨਹੀਂ ਕਰਨੀ, ਪਰ ਇਨ ਦੀ ਐਂਡ ਇਹ ਆਪਣਾ ਕਿਤੇ ਨਾ ਕਿਤੇ ਰਾਹ ਜਿਹੜਾ ਆ ਉਹ ਪੱਧਰਾ ਕਰਕੇ ਉਹ ਬਣਾਈ ਹੀ ਜਿਹੜਾ ਉਹ ਜਾ ਰਹੇ ਨੇ। ਕਹਿੰਦੇ 287G ਇੱਕ ਜਿਹੜੀ ਹੈਗੀ ਆ ਧਾਰਾ, ਜਿਸ ਦੇ ਅਧੀਨ ਇਹਨਾਂ ਨੇ 1500 ਤੋਂ ਵੱਧ ਸਟੇਟ ਤੇ ਲੋਕਲ ਅਫਸਰਸ ਆ ਉਹਨਾਂ ਨੂੰ ਇਮੀਗ੍ਰੇਸ਼ਨ ਲਾਅ ਜਿਹੜਾ ਆ ਇਨਫੋਰਸ ਕਰਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਆਗਿਆ ਜਿਹੜੀ ਉਹ ਮਿਲ ਜਾਂਦੀ ਆ। ਸੋ ਜਿਹੜਾ ਹੁਣ ਕਹਿੰਦੇ ਆ ਨਾ ਵੀ ਸਿਰਫ ਆਈਸ ਵਾਲੇ ਹੀ ਤੁਹਾਨੂੰ ਕਿਤੇ ਨਾ ਕਿਤੇ ਜਿਹੜੇ ਗ੍ਰਿਫਤਾਰ ਕਰ ਸਕਦੇ ਆ, ਪਰ ਜੇ ਇਹ ਉਹ 1500 ਅਫਸਰਸ ਦੇ ਵਿੱਚੋਂ ਇੱਦਾਂ ਜਿਹੜੇ ਹੋਣਗੇ ਜਿਹੜੇ ਕਿਸੇ ਹੋਰ ਥਾਂ ਦੇ ਉੱਤੇ ਚਾਹੇ ਕੰਮ ਕਰਦੇ ਹੋਣ ਸਟੇਟ ਜਾਂ ਲੋਕਲ ਅਫਸਰ, ਉਹ ਵੀ ਫਿਰ ਕਿਤੇ ਨਾ ਕਿਤੇ ਇਹ ਇਮੀਗ੍ਰੇਸ਼ਨ ਲਾਅ ਆ ਉਸ ਨੂੰ ਇਨਫੋਰਸ ਕਰ ਸਕਦੇ ਹੋਣਗੇ। ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਉੱਤੇ ਮੋਹਰੇ ਜਿਹੜਾ CBP ਜਾਂ ਆਈਸ ਵਾਲੀ ਜਿਹੜੀ ਵਰਦੀ ਆ ਉਹ ਪਾਈ ਹੋਵੇਗੀ ਜਾਂ ਨਹੀਂ। 2018 ਦੇ ਵਿੱਚ 1,60,000 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚੋਂ ਕਹਿੰਦੇ 1,05,000 ਲੋਕਾਂ ਕੋਲ ਘੱਟੋ ਘੱਟ ਇੱਕ ਕ੍ਰਿਮੀਨਲ ਕਨਵਿਕਸ਼ਨ ਸੀਗੀ। ਸੈਂਟੋਨੀਓ ਐਕਸਪ੍ਰੈਸ ਨਿਊਜ਼ ਦੇ ਮੁਤਾਬਕ ਕਹਿੰਦੇ ਆਈਸ ਵਾਲਿਆਂ ਨੇ 1,08,000 ਜਿਹੜੇ ਲੋਕ ਆ ਜਿਹੜੇ ਅਸਾਈਲਮ ਜਿਨ੍ਹਾਂ ਨੇ ਅਪਲਾਈ ਕਰਨਾ ਸੀ ਉਹਨਾਂ ਨੂੰ ਪਿਛਲੇ 3 ਮਹੀਨਿਆਂ ਦੇ ਵਿੱਚ ਛੱਡ ਦਿੱਤਾ ਗਿਆ ਆ। ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਤੇ ਉਹਨਾਂ ਨੂੰ NOA ਦਿੱਤਾ ਗਿਆ, ਨੋਟਿਸ ਆਫ ਅਪੀਅਰੈਂਸ ਦਾ, ਕੋਰਟ ਦੇ ਵਿੱਚ ਜਾਣ ਲਈ, ਕਿਉਂਕਿ ਇਹਨਾਂ ਦੀਆਂ ਜਿੰਨੀਆਂ ਵੀ ਕਰੈਕਸ਼ਨਲ ਜਿੰਨੀਆਂ ਵੀ ਫੈਸਿਲਿਟੀਜ਼ ਹੈਗੀਆਂ ਆ ਅਨਡਾਕੂਮੈਂਟਡ ਬੰਦਿਆਂ ਨੂੰ ਰੱਖਣ ਦੀਆਂ, ਉਹ ਪੂਰੀ ਤਰ੍ਹਾਂ ਜਿਹੜੀਆਂ ਭਰੀਆਂ ਹੋਈਆਂ ਹੈਗੀਆਂ ਆ। ਜੀ ਅਗਲੀ ਖਬਰ ਹਰਜੋਤ ਸਿੰਘ ਜੀ ਨਾਰਥ ਕੈਰੋਲੀਨਾ ਤੋਂ ਜਿਹੜੀ ਆ ਰਹੀ ਆ, ਉੱਥੇ ਦੇ ਇੱਕ US ਫੈਡਰਲ ਕੋਰਟ ਆ, ਉਹਨਾਂ ਨੇ 1973 ਦਾ ਇੱਕ ਪੁਰਾਣਾ ਕਾਨੂੰਨ ਅਬੋਰਸ਼ਨ ਦੇ ਮਾਮਲੇ ਦੇ ਵਿੱਚ ਉਸ ਨੂੰ ਖਤਮ ਕਰ ਦਿੱਤਾ ਆ। 1973 ਦੇ ਇਸ ਕਾਨੂੰਨ ਦੇ ਮੁਤਾਬਕ 20 ਹਫ਼ਤਿਆਂ ਦੀ ਪ੍ਰੈਗਨੈਂਸੀ ਤੋਂ ਬਾਅਦ ਦੇ ਵਿੱਚ ਸਿਰਫ ਤੇ ਸਿਰਫ ਮੈਡੀਕਲ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਹੀ ਅਬੋਰਸ਼ਨ ਜਿਹੜਾ ਆ ਉਹ ਕੀਤਾ ਜਾ ਸਕਦਾ ਸੀ। ਤੇ ਅਬੋਰਸ਼ਨ ਰਾਈਟ ਗਰੁੱਪਸ ਜਿਹੜੇ ਆ ਉਹਨਾਂ ਨੇ 2016 ਦੇ ਵਿੱਚ ਇਸ ਕਾਨੂੰਨ ਨੂੰ ਲੈ ਕੇ ਸੂਹ ਕੀਤਾ ਸੀ। ਤੇ ਹੁਣ ਜਿਹੜੇ US ਫੈਡਰਲ ਡਿਸਟ੍ਰਿਕਟ ਦੇ ਜਿਹੜੇ ਜੱਜ ਵਿਲੀਅਮ ਆਸਟਿਨ ਗ੍ਰੀਨਸਬੋਰੋ ਦੇ ਵਿੱਚ ਉਹਨਾਂ ਨੇ ਇਸ ਬੈਨ ਨੂੰ ਓਵਰਟਰਨ ਕਰ ਦਿੱਤਾ ਆ। ਤੇ ਉਹਨਾਂ ਨੇ ਇਹ ਆਖਿਆ ਵੀ ਜਿਹੜਾ 20 ਹਫ਼ਤੇ ਦੀ ਪ੍ਰੈਗਨੈਂਸੀ ਤੋਂ ਬਾਅਦ ਦੇ ਵਿੱਚ ਜਿਹੜਾ ਵੀਕ ਜਾਂ ਈਵੈਂਟ ਸਪੈਸੀਫਿਕ ਜਿਹੜਾ ਅਬੋਰਸ਼ਨ ਬੈਨ ਲਾਇਆ ਹੋਇਆ ਸੀ ਉਹ ਗੈਰ ਸੰਵਿਧਾਨਿਕ ਹੈਗਾ ਆ। ਸੋ ਇਸ ਲਈ ਉਹਨਾਂ ਨੂੰ ਹਟਾ ਦਿੱਤਾ ਗਿਆ ਆ ਤੇ ਇਹਨਾਂ ਦਾ ਜਿਹੜਾ ਆਰਡਰ ਆ 2 ਮਹੀਨੇ ਬਾਅਦ 60 ਦਿਨਾਂ ਬਾਅਦ ਜਿਹੜਾ ਆ ਉਹ ਲਾਗੂ ਹੋਵੇਗਾ। ਤੇ ਇਸ ਤੋਂ ਪਹਿਲਾਂ ਲੱਗਦਾ ਵੀ ਜਿਹੜੀ ਸਟੇਟ ਆ ਉਹ ਇਸ ਨੂੰ ਰਿਪੀਲ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਕਰੇਗੀ, ਹੋਰ ਉਚਲੀ ਅਦਾਲਤ ਵਿੱਚ ਇਸ ਬੈਨ ਨੂੰ ਲਾਗੂ ਰਹਿਣ ਦੇ ਲਈ ਜਿਹੜਾ ਉਹ ਜ਼ਰੂਰ ਵਧਣਗੇ। ਜੀ ਜੇ ਅਗਲੀ ਖਬਰ ਵੱਲ ਚਲੀਏ ਜਿਹੜੀ ਆ ਇੰਡੀਆਨਾ ਤੋਂ ਆ ਰਹੀ ਆ, ਕਹਿੰਦੇ ਇੰਡੀਅਨ ਐਪਲਸ ਦੇ ਵਿੱਚ ਇੱਕ ਜ਼ੂ ਦੇ ਵਿੱਚ ਜਿਹੜੇ ਆ 2 ਕਹਿੰਦੇ ਇੱਕ ਐਲੀਫੈਂਟਸ ਜਿਹੜੇ ਆ ਹਾਥੀ ਉਹ ਇੱਕ ਹਫ਼ਤੇ ਦੇ ਵਿੱਚ ਜਿਹੜੇ ਮਾਰੇ ਗਏ ਹੈਗੇ ਆ। ਕਹਿੰਦੇ ਭਈ ਕਿਸੇ ਤਰ੍ਹਾਂ ਦੀ ਜਿਹੜੀ ਬਿਮਾਰੀ ਚੱਲ ਰਹੀ ਆ ਜਿਹਦੇ ਕਾਰਨ 2 ਜਿਹੜੇ ਜ਼ੂ ਹੈਗਾ ਆ ਇੰਡੀਅਨ ਐਪਲਸ ਦਾ ਉਹਦੇ ਵਿੱਚ ਇਹ ਹਾਥੀ ਮਾਰੇ ਗਏ ਆ। ਰੌਬ ਸ਼ੂਮੇਕਰ ਜਿਹੜੇ ਪ੍ਰੈਜ਼ੀਡੈਂਟ ਹੈਗੇ ਇੰਡੀਅਨ ਐਪਲਸ ਜ਼ੂ ਦੇ, ਉਹਨਾਂ ਨੇ ਕਹਿੰਦੇ ਰੋਂਦੇ ਹੋਏ ਦੱਸਿਆ ਭਈ ਇਹ ਜਿਹੜੇ ਸਾਡੇ ਬਹੁਤ ਹੀ ਪਿਆਰੇ ਜਾਨਵਰ ਸੀਗੇ ਇਸ ਜ਼ੂ ਦੇ, ਤੇ ਇੱਕੋ ਹਫ਼ਤੇ ਦੇ ਵਿੱਚ 2 ਜਣਿਆਂ ਦਾ ਜਿਹੜਾ ਮੌਤ ਹੋ ਜਾਣਾ ਇਹ ਬਹੁਤ ਵੱਡਾ ਜਿਹੜਾ ਘਾਟਾ ਪਿਆ। ਕਹਿੰਦੇ ਭਈ 8 ਸਾਲਾਂ ਦਾ ਇੱਕ ਅਫਰੀਕਨ ਐਲੀਫੈਂਟ ਜਿਹਦਾ ਨਾਮ ਕਲੀਨਾ ਕਰਕੇ ਸੀ, ਇੱਕਦਮ ਹੀ ਕਹਿੰਦੇ ਉਹਦੀ ਜਿਹੜੀ ਆ ਡੈਥ ਹੋ ਗਈ ਹੈਗੀ ਆ। ਜੀ ਅਗਲੀ ਜਿਹੜੀ ਖਬਰ ਆ ਉਹ ਗੱਲ ਕਰਦੇ ਆ ਓਕਲਾਹੋਮਾ ਦੇ ਵਿੱਚ RB ਜਿਹੜੀ ਇੱਕ ਫਾਸਟ ਫੂਡ ਚੇਨ ਹੈਗੀ ਆ, ਉਸ ਦੀ ਮੈਨੇਜਰ ਉਸ ਨੂੰ ਪੁਲਿਸ ਦੇ ਦੁਆਰਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਇਹ ਉਦੋਂ ਹੋਇਆ ਕਹਿੰਦੇ ਵੀ ਉਸ ਦੇ ਉੱਤੇ ਇੱਕ ਕਸਟਮਰ ਦੇ ਉੱਤੇ ਗੋਲੀ ਚਲਾ ਕੇ ਉਸ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਆ।
ਡਿਓਨਾ ਯੰਗ 25 ਸਾਲਾਂ ਦੀ ਇਹ ਜਿਹੜੀ ਕੁੜੀ ਆ, ਇਸ ਦੇ ਉੱਤੇ ਫਸਟ ਡਿਗਰੀ ਮਰਡਰ ਚਾਰਜ ਜਿਹੜੇ ਉਹ ਲਾਏ ਆ। ਕਹਿੰਦੇ ਵੀ ਇਹਨੇ ਜਿਹੜਾ ਅਧਿਕਾਰੀਆਂ ਨੂੰ ਇਹ ਦੱਸਿਆ, ਕਹਿੰਦੀ ਵੀ ਉਸ ਦਾ ਆਰਗੂਮੈਂਟ ਕਸਟਮਰ ਦੇ ਨਾਲ ਹੋਇਆ, ਕਸਟਮਰ ਨੇ ਉਸ ਦੇ ਉੱਤੇ ਥੁੱਕਿਆ ਅਤੇ ਇਹਨੇ ਅੱਗੋਂ ਜਿਹੜੇ ਉਸ ਨੂੰ ਗੋਲੀ ਮਾਰ ਕੇ ਉਸ ਦੀ ਜਿਹੜੀ ਹੱਤਿਆ ਆ ਉਹ ਕਰ ਦਿੱਤੀ ਗਈ ਆ। ਬਾਕੀ ਹੋਰ ਕੀ ਕਾਰਨ ਬਣੇ, ਇਹ ਸਾਰਾ ਕੁਛ ਉਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਆ। ਪੁਲਿਸ ਨੇ ਇੰਨਾ ਜ਼ਰੂਰ ਦੱਸਿਆ ਵੀ ਉਸ ਦੇ ਕੋਲੋਂ ਉਹ ਹਥਿਆਰ ਉਹ .45 ਕੈਲੀਬਰ ਦੀ ਹੈਂਡਗਨ ਬਰਾਮਦ ਹੋਈ ਆ, ਜਿਹੜੀ ਉਸਨੇ ਵਿਦਾਊਟ ਲਾਇਸੈਂਸ ਆਪਣੇ ਕੋਲ ਰੱਖੀ ਹੋਈ ਸੀ। ਜੀ ਅਗਲੀ ਖਬਰ ਜਿਹੜੀ ਆ ਰਹੀ ਆ, ਕਹਿੰਦੇ ਭਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਇਮੀਗ੍ਰੇਸ਼ਨ, ਕਸਟਮ ਐਨਫੋਰਸਮੈਂਟ ਵੱਲੋਂ ਐਂਜੂਨੇਲੂ ਕਟਮ 46 ਸਾਲਾਂ ਦਾ ਇੱਕ ਇੰਡੀਅਨ ਮੂਲ ਦਾ ਬੰਦਾ ਜਿਹੜਾ ਆ ਉਹਨੂੰ ਜਿਹੜਾ ਅਰੈਸਟ ਕੀਤਾ ਗਿਆ, ਕਿਉਂਕਿ ਕਹਿੰਦੇ ਉਸ ਨੇ H1B ਵੀਜ਼ਾ ਜਿਹੜੇ ਪ੍ਰੋਗਰਾਮ ਦੇ ਅੰਦਰ ਐਪਲੀਕੇਸ਼ਨਸ ਆਉਂਦੀਆਂ ਆ ਉਹ ਗਲਤ ਐਕਸਪੀਰੀਅੰਸ ਸ਼ੋ ਕਰਕੇ, ਗਲਤ ਜਿਹੜੀ ਹੈਗੀ ਆ ਇਨਕਮ ਭਰ ਕੇ, ਗਲਤ ਉਹਨਾਂ ਦੀ ਐਜੂਕੇਸ਼ਨ ਭਰ ਕੇ ਜਿਹੜੀਆਂ ਐਪਲੀਕੇਸ਼ਨਾਂ ਅਪਲਾਈ ਕੀਤੀਆਂ ਸੀਆਂ, ਹੁਣ ਉਹਨੂੰ ਜਿਹੜਾ ਆ ਇਸ ਫਰੋਡ ਦੇ ਅੰਦਰ ਜਿਹੜਾ ਅਰੈਸਟ ਕਰ ਲਿਆ ਗਿਆ। $5000 ਦਾ ਜਿਹੜਾ ਉਹਨੂੰ ਫਾਈਨ ਕੀਤਾ ਗਿਆ ਆ। $1.1 ਮਿਲੀਅਨ ਦੀ ਜਿਹੜੀ ਉਹਦੀ ਪ੍ਰੋਪਰਟੀ ਆ, ਐਸੈਟਸ ਹੈਗੇ ਆ, ਉਹ ਵੀ ਜ਼ਬਤ ਕਰ ਲਏ ਗਏ ਹੈਗੇ। ਬਿਲਕੁਲ, ਅਤੇ 1 ਸਾਲ ਤੇ 1 ਦਿਨ ਦੀ ਜਿਹੜੀ ਸਜ਼ਾ ਆ ਉਸ ਨੂੰ ਇਸ ਮਾਮਲੇ ਦੇ ਵਿੱਚ ਸੁਣਾਈ ਗਈ ਆ। ਸੋ ਇਹ ਵੀਜ਼ੇ ਨੂੰ ਲੈ ਕੇ, ਚਾਹੇ ਦੇਖੋ ਆਪਾਂ EB-5 ਵੀਜ਼ੇ ਦੀ ਗੱਲ ਕੀਤੀ, H1B ਵੀਜ਼ੇ ਦੀ ਗੱਲ ਕੀਤੀ ਆ, ਸੋ ਇਹ ਜਿਹੜੀਆਂ IT ਸਟਾਫਿੰਗ ਵਾਲੀਆਂ ਜਿਹੜੀਆਂ ਕੰਪਨੀਆਂ ਆ, ਇਹ ਬਹੁਤ ਵਾਰੀ ਇੱਦਾਂ ਦਾ ਕੰਮ ਜਿਹੜਾ ਕਰਦੀਆਂ ਹੋਈਆਂ ਫੜੀਆਂ ਗਈਆਂ ਨੇ, ਅਤੇ ਇਹਨਾਂ ਉੱਤੇ ਕਈ ਤਰੀਕੇ ਦੇ ਇੱਦਾਂ ਦੇ ਦੋਸ਼ ਜਿਹੜੇ ਆ ਉਹ ਸਾਬਤ ਹੋਏ ਨੇ। ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ H1B ਵੀਜ਼ੇ ਦੇ ਜਿਹੜੇ ਕਿਤੇ ਨਾ ਕਿਤੇ ਖਿਲਾਫਤ ਦੇ ਵਿੱਚ ਹੀ ਜਿਹੜੇ ਉਹ ਦੇਖੇ ਜਾ ਰਹੇ ਨੇ। H4B ਵੀਜ਼ਾ ਜਿਹੜਾ ਸੀਗਾ, ਜਿਹੜਾ ਕਿ ਉਹ ਲਿੰਬੋ 'ਚ ਕੀ ਉਹ ਮੈਨੂੰ ਲੱਗਦਾ ਇੱਦਾਂ ਹੀ ਆ ਵੀ ਸਮਾਪਤੀ ਜਿਹੜੀ ਹੋ ਜਾਣੀ ਹੈ ਉਸ ਦੀ। ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਪੇਸ਼ਕਸ਼ ਇਸ ਮਾਮਲੇ ਦੇ ਵਿੱਚ ਕੀਤੀ ਆ ਵੀ ਉਸ ਨੂੰ ਖਤਮ ਜਿਹੜਾ ਉਹ ਕੀਤਾ ਜਾਵੇ। ਇਹ ਓਬਾਮਾ ਦੇ ਕਾਰਜਕਾਲ ਦੇ ਦੌਰਾਨ, ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਇਸ ਨੂੰ ਅਪਰੂਵ ਜਿਹੜਾ ਕੀਤਾ ਗਿਆ ਸੀ, ਜਿਸ ਦੇ ਵਿੱਚ H1B ਵੀਜ਼ੇ ਦੇ ਜਿਹੜੇ ਸਪਾਊਜ਼ਸ ਨੇ, ਚਾਹੇ ਉਹਨਾਂ ਦੀਆਂ ਜਨਾਨੀਆਂ ਅਤੇ ਚਾਹੇ ਉਹਨਾਂ ਦੇ ਜਿਹੜੇ ਘਰ ਵਾਲੇ ਆ, ਉਹਨਾਂ ਨੂੰ ਇੱਥੇ ਕੰਮ ਕਰਨ ਦਾ ਜਿਹੜਾ ਉਹ ਮੌਕਾ ਦਿੱਤਾ ਜਾਂਦਾ ਸੀ, ਵਰਕ ਪਰਮਿਟ ਦਿੱਤਾ ਜਾਂਦਾ ਸੀ। ਅਤੇ ਹੁਣ ਉਹ ਜਿਹੜੇ H4B ਵਾਲੇ ਆ ਨਾ, ਉਹ ਵੀ ਬੜੇ ਇਸ ਟਾਈਮ ਭੰਬਲ ਭੂਸੇ 'ਚ ਨੇ ਹਰਜੋਤ ਸਿੰਘ ਜੀ, ਇਸ ਕਰਕੇ ਵੀ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਾਡਾ ਵਰਕ ਪਰਮਿਟ ਉਹ ਵੈਲਿਡ ਵੀ ਰਹੂਗਾ, ਅਤੇ ਜੇ ਐਕਚੁਅਲੀ ਵੈਲਿਡ ਹੈਗਾ ਅਤੇ ਰੀਨਿਊ ਦਾ ਅਤੇ ਫਿਰ ਚਾਂਸ ਜਿਹੜੇ ਆਟੋਮੈਟਿਕਲੀ ਉਹ ਘੱਟ ਜਾਣਗੇ। ਉਹਨਾਂ ਦੇ ਲਈ ਜਿਹੜਾ ਬੜੀ ਪ੍ਰੋਬਲਮ ਆ ਰਹੀ ਆ, ਜਿਨ੍ਹਾਂ ਨੂੰ ਐਕਚੁਅਲੀ ਵਰਕ ਪਰਮਿਟ ਮਿਲਿਆ ਵੀ ਹੋਇਆ ਆ, ਪਰ ਉਹਨਾਂ ਨੂੰ ਜਿਹੜੀਆਂ ਕੰਪਨੀਆਂ ਉਹ ਹਾਇਰ ਨਹੀਂ ਕਰ ਰਹੀਆਂ। ਇਹ ਉਹਨਾਂ ਦੇ ਲਈ ਇੱਕ ਵੱਡੀ ਸਮੱਸਿਆ ਆ ਰਹੀ ਆ ਵੀ ਕਿਉਂ ਇਸ ਲਈ ਨਹੀਂ ਨੌਕਰੀ ਦੇ ਰਹੀਆਂ, ਵੀ ਉਹਨਾਂ ਨੂੰ ਵੀ ਪਤਾ ਆ ਵੀ ਕੱਲ੍ਹ ਨੂੰ ਫਿਰ ਜਿਹੜਾ ਹੈ ਕਿਤੇ ਇਹਨਾਂ ਦਾ ਵਰਕ ਪਰਮਿਟ ਜੇ ਰੱਦ ਹੋ ਜਾਂਦੇ ਆ ਤਾਂ ਫਿਰ ਅਸੀਂ ਫਿਰ ਨਵੇਂ ਬੰਦੇ ਜਿਹੜੇ ਉਹ ਹਾਇਰ ਸਾਨੂੰ ਦੁਬਾਰਾ ਕਰਨੇ ਪੈਣਗੇ। ਸੋ ਇਸ ਲਈ H4B ਵਾਲਿਆਂ ਨੂੰ ਤਾਂ ਟੋਟਲੀ ਸਾਈਡ ਲਾਈਨ 'ਤੇ ਜਿਹੜਾ ਉਹ ਰੱਖ ਰਹੇ ਆ। ਅਤੇ ਹਰਜੋਤ ਸਿੰਘ ਜੀ, ਇਸ ਦਾ ਅਸਰ ਜਿਹੜਾ ਕਿਤੇ ਨਾ ਕਿਤੇ ਇਕੋਨਮੀ ਦੇ ਉੱਤੇ ਵੀ ਜਿਹੜਾ ਬਾਅਦ ਦੇ ਵਿੱਚ ਜ਼ਰੂਰ ਪਵੇਗਾ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਰਹੀ ਆ, ਕਹਿੰਦੇ ਵੀ ਚਾਈਨਾ ਦੇ ਜਿਹੜਾ ਆ ਮੁਲਕ, ਉਹ ਇੰਟਰਪੋਲ ਦੇ ਜਿਹੜੇ ਰਹਿ ਚੁੱਕੇ ਲੀਡਰ ਆ ਉਹਨਾਂ ਨੂੰ ਰਿਸ਼ਵਤ ਲੈਣ ਦੇ ਚਾਰਜਸ ਦੇ ਉੱਤੇ ਪ੍ਰੋਸੀਕਿਊਟ ਕਰਨ ਜਾ ਰਿਹਾ ਹੈਗਾ ਆ। ਮੈਂਗ ਹੋਂਗਵਈ ਜਿਹੜੇ ਪ੍ਰੈਜ਼ੀਡੈਂਟ ਸੀਗੇ ਇੰਟਰਪੋਲ ਦੇ, ਉਹ ਕਾਫੀ ਸਮੇਂ ਤੋਂ ਗੁਆਚੇ ਮਿਸਿੰਗ ਸ਼ੋ ਹੋ ਰਹੇ ਸੀ ਪਿਛਲੇ ਚਾਈਨਾ ਦੇ ਵਿੱਚ, ਅਤੇ ਕਮਿਊਨਿਸਟ ਪਾਰਟੀ ਆਫ ਚਾਈਨਾ ਨੇ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਅਤੇ ਹੁਣ ਉਹਨਾਂ ਨੂੰ ਚਾਰਜ ਕਰਨ ਜਾ ਰਹੇ ਆ ਬਰਾਈਬਰੀ ਚਾਰਜਸ ਦੇ ਉੱਤੇ। ਇਹਨਾਂ ਨੇ ਜਿਹੜੀਆਂ ਹੈਡਲਾਈਨਸ ਬਣਾਈਆਂ ਸੀਆਂ ਪਿਛਲੇ ਸਮੇਂ ਦੇ ਵਿੱਚ ਪਈ, ਉਹ ਕਿਸ ਤਰ੍ਹਾਂ ਮਿਡਵੇਈ ਜਿਹੜੀ ਆ ਆਪਣੀ ਪੋਜੀਸ਼ਨ ਆ ਉਸ ਤੋਂ ਰਿਜ਼ਾਈਨ ਕਰ ਗਏ ਹੈਗੇ ਆ। ਜੀ ਅਗਲੀ ਜਿਹੜੀ ਖਬਰ ਆ ਉਹ ਵਰਜੀਨੀਆ ਤੋਂ ਹਰਜੋਤ ਸਿੰਘ ਜੀ ਆ ਰਹੀ ਆ, ਜਿੱਥੇ ਦੀ ਪਹਿਲੀ ਜਿਹੜੀ ਆ ਬਲੈਕ ਫੀਮੇਲ ਪੁਲਿਸ ਚੀਫ ਆ, ਉਸਨੇ ਜਿਹੜੀ ਚਿੱਠੀ ਲਿਖ ਕੇ ਸਾਰਿਆਂ ਨੂੰ ਜਿਹੜਾ ਕਹਿ ਲਓ ਵੀ ਹੈਰਾਨ ਵੀ ਕਰ ਦਿੱਤਾ ਆ। ਟੋਨੀਆ ਚੈਪਮਨ ਨਾਂ ਦੀ, ਵੀ ਕਹਿੰਦੀ ਵੀ ਮੈਂ ਇਹ ਰਿਜ਼ਾਈਨ ਨਹੀਂ ਕਰ ਰਹੀ, ਮੈਨੂੰ ਜਿਹੜਾ ਆ ਧੱਕੇ ਦੇ ਨਾਲ ਰਿਜ਼ਾਈਨ ਜਿਹੜਾ ਉਹ ਕਰਵਾਇਆ ਜਾ ਰਿਹਾ ਆ, ਅਤੇ ਕਹਿੰਦੀ ਵੀ ਮੈਂ ਇਸ ਗੱਲ ਤੋਂ ਗੁਰੇਜ਼ ਨਹੀਂ ਕਰਦੀ ਇਹ ਕਹਿਣ ਤੋਂ ਵੀ ਇਹ ਕਿਤੇ ਨਾ ਕਿਤੇ ਰੇਸ਼ਲੀ ਮੋਟੀਵੇਟਡ ਹੈਗਾ ਆ। ਉਸਨੇ ਆਪਣੀ ਚਿੱਠੀ 'ਚ ਲਿਖਿਆ ਵੀ, ਕਹਿੰਦੀ ਵੀ ਮੈਂ ਇੱਕ ਸਟਰੋਂਗ ਵੂਮਨ ਆ ਅਤੇ ਮੇਰੀ ਮਾਂ ਨੇ ਮੈਨੂੰ ਐਜ਼ ਏ ਕੁਇਟਰ ਵੀ ਹਾਰਨ ਵਾਲੀ ਨਹੀਂ ਬਣਾਇਆ, ਪਰ ਇਸੇ ਲਈ ਜਿਹੜਾ ਮੈਨੂੰ ਜਿਹੜਾ ਧੱਕੇ ਦੇ ਨਾਲ ਜਿਹੜਾ ਆ ਉਹ ਰਿਜ਼ਾਈਨ ਕਰਵਾਇਆ ਜਾ ਰਿਹਾ। 2016 ਦੇ ਵਿੱਚ ਇਹ ਚੈਪਮੈਨ ਆ ਉਸ
ਸਿਟੀ ਦੀ, ਉਸ ਸ਼ਹਿਰ ਦੀ ਜਿਹੜੀ ਆ ਉਹ ਚੀਫ ਆਫ ਜਿਹੜੀ ਪੁਲਿਸ ਚੀਫ ਆ ਉਹ ਬਣੀ ਸੀ। ਉਸ ਨੇ ਜਿਹੜਾ ਆ ਇਹ ਵੀ ਇਸ ਦੇ ਵਿੱਚ ਆਪਣੀ ਚਿੱਠੀ ਦੇ ਵਿੱਚ ਲਿਖਿਆ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਪੁਲਿਸ ਦਾ ਬਾਇਸ ਤੇ ਐਕਟ ਆਫ ਸਿਸਟਮੈਟਿਕ ਜਿਹੜਾ ਰੇਸਿਜ਼ਮ ਆ ਉਹ ਚੱਲਦਾ ਆ ਰਿਹਾ ਹੈਗਾ ਆ ਜੀ। ਅਗਲੀ ਖਬਰ ਜਿਹੜੀ ਆ ਉਹ ਕੈਨੇਡਾ ਤੋਂ ਆ ਰਹੀ ਆ। ਸਾਡੇ ਗੁਆਂਢੀ ਮੁਲਕ ਜਿਹੜਾ ਕੈਨੇਡਾ ਆ, ਕੈਨੇਡਾ ਦੇ ਵਿੱਚ ਇੱਕ ਪੀਲ ਸਕੂਲ ਡਿਸਟ੍ਰਿਕਟ ਹੈਗਾ ਆ ਜਿੱਥੇ ਪੰਜਾਬੀ ਮੂਲ ਦੇ ਬਹੁਤ ਸਾਰੇ ਬੱਚੇ ਉਸ ਸਕੂਲ ਡਿਸਟ੍ਰਿਕਟ 'ਚ ਹੈਗੇ ਆ। ਅਤੇ ਪੀਲ ਬੋਰਡ ਜਿਹੜਾ ਆ 2 ਐਲੀਮੈਂਟਰੀ ਜਿਹੜੇ ਸਕੂਲਸ ਹੈਗੇ ਆ ਉਹਨਾਂ ਦਾ ਨਾਮ ਬਦਲਣ ਜਾ ਰਿਹਾ ਹੈਗਾ। ਇੱਕ ਐਲੀਮੈਂਟਰੀ ਸਕੂਲ ਦਾ ਨਾਮ ਉਹਨਾਂ ਨੇ ਬਕਮ ਸਿੰਘ ਐਲੀਮੈਂਟਰੀ ਸਕੂਲ ਰੱਖਿਆ ਆ ਅਤੇ ਦੂਸਰੇ ਐਲੀਮੈਂਟਰੀ ਸਕੂਲ ਦਾ ਨਾਮ ਮਲਾਲਾ ਯੂਸਫਾਈ ਐਲੀਮੈਂਟਰੀ ਸਕੂਲ ਰੱਖਿਆ ਆ। ਕਹਿੰਦੇ ਭਈ ਜਿਹੜੇ ਬਕਮ ਸਿੰਘ ਸੀਗੇ ਇਹ ਪਹਿਲੇ ਜਿਹੜੇ ਸਿੱਖ ਕੈਨੇਡੀਅਨ ਆਰਮੀ ਦੇ ਵਿੱਚ ਸੀਗੇ। 1900 ਦੇ ਵਿੱਚ ਉਹ ਕੈਨੇਡਾ ਦੀ ਆਰਮੀ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਸੀ। 1915 'ਚ ਉਹ ਵਰਲਡ ਵਾਰ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ। ਉਹ ਤੋਂ ਪਹਿਲਾਂ ਉਹ ਖੇਤਾਂ 'ਚ ਕੰਮ ਕਰਦੇ ਹੁੰਦੇ ਸੀ ਅਤੇ ਕਹਿੰਦੇ ਉਹਨਾਂ ਦੀ ਮੌਤ 1919 ਦੇ ਵਿੱਚ ਮਿਲਟਰੀ ਹੌਸਪੀਟਲ ਜਿਹੜਾ ਇੱਕ ਕਿਚਨਰ ਓਨਟੈਰੀਓ ਦੇ ਵਿੱਚ ਆ ਉੱਥੇ ਹੋਈ ਹੈਗੀ ਆ। 2 ਵਾਰੀ ਜਿਹੜੇ ਜੰਗ ਜਿਹੜੇ ਹੋਏ ਆ ਉਹਨਾਂ ਦੇ ਦੌਰਾਨ ਉਹ ਕਾਫੀ ਜ਼ਖਮੀ ਵੀ ਹੋਏ। ਸੋ ਬਕਮ ਸਿੰਘ ਐਲੀਮੈਂਟਰੀ ਸਕੂਲ ਦੇ ਨਾਮ 'ਤੇ ਸਕੂਲ ਦਾ ਨਾਮ ਰੱਖਿਆ ਗਿਆ ਹੈ। ਦੂਜਾ ਜਿਹੜੀ ਨੋਬਲ ਪ੍ਰਾਈਜ਼ ਪੀਸ ਪ੍ਰਾਈਜ਼ ਵਿਨਰ ਹੈਗੀ ਆ ਮਲਾਲਾ ਯੂਸਫਾਈ, ਉਹਨਾਂ ਦੇ ਨਾਮ ਦੇ ਉੱਤੇ ਇੱਕ ਐਲੀਮੈਂਟਰੀ ਸਕੂਲ ਦਾ ਨਾਮ ਰੱਖਿਆ ਗਿਆ ਹੈਗਾ। ਬਕਮ ਸਿੰਘ ਪਬਲਿਕ ਸਕੂਲ ਜਿਹੜਾ ਕਿ 100 ਮਾਰਟਨ ਵਾਇਰਨ ਡਰਾਈਵ ਜਿਹੜਾ ਹੈਗਾ ਆ ਉੱਥੇ ਆ ਅਤੇ ਦੂਸਰਾ ਜਿਹੜਾ ਸਕੂਲ ਆ ਉਹ ਕੁਈਨ ਮੇਰੀ ਡਰਾਈਵ ਦੇ ਉੱਤੇ ਹੈਗਾ ਆ ਅਤੇ ਰਿਮੈਂਬਰੈਂਸ ਰੋਡ ਦੇ ਉੱਤੇ। ਸੋ ਇਹ ਵਧੀਆ ਪੰਜਾਬੀਆਂ ਲਈ, ਸਿੱਖਾਂ ਲਈ ਮਾਣ ਵਾਲੀ ਗੱਲ ਆ ਵੀ ਜਿਹੜੀ ਹਿਸਟਰੀ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਰੱਖਿਆ ਗਿਆ ਹੈਗਾ। ਬਿਲਕੁਲ, ਮੈਂ ਦੇਖ ਰਿਹਾ ਇਹਨਾਂ ਨੇ ਨਾਲ ਲਿਖਣ ਦੇ ਵਿੱਚ ਸ਼ਾਇਦ ਗਲਤੀ ਕੀਤੀ ਹੈ। ਬਕਮ ਸਿੰਘ ਲਿਖੀ ਜਾਂਦੇ ਆ ਪਰ ਕਹਿੰਦੇ ਵੀ ਸ਼ਾਇਦ ਬੁੱਕਣ ਸਿੰਘ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਐਕਚੁਅਲ 'ਚ ਨਾਮ ਹੈਗਾ। ਪ੍ਰਾਈਵੇਟ ਬੁੱਕਣ ਸਿੰਘ ਜਿਹੜੀ ਆ ਉਹ ਉੱਥੇ ਬਟਾਲੀਅਨ ਦੇ ਵਿੱਚ ਉੱਥੇ 1919 'ਚ ਜਿੱਦਾਂ ਤੁਸੀਂ ਦੱਸਿਆ ਆ ਵੀ ਉੱਥੇ ਉਹ ਕੰਮ ਕਰਦੇ ਸੀ, ਫੌਜ ਦੇ ਵਿੱਚ ਸੀਗੇ। ਸੋ ਬੜੀ ਇੱਕ ਮਾਣ ਵਾਲੀ ਗੱਲ ਆ ਵੀ ਆਪਣੇ ਜਿਹੜੇ ਵਾਰ ਹੀਰੋਜ਼ ਨੂੰ ਵੀ ਜਿਹੜਾ ਉਹ ਸਨਮਾਨਿਤ ਕਰ ਰਹੇ ਆ ਅਤੇ ਨਾਲ ਜਿਹੜੀ ਸਿੱਖ ਕਮਿਊਨਿਟੀ, ਪੰਜਾਬੀ ਕਮਿਊਨਿਟੀ ਆ ਉਹਨਾਂ ਦਾ ਵੀ ਨਾਮ ਜਿਹੜਾ ਆ ਇਸ ਦੇ ਵਿੱਚ ਅੱਗੇ ਜਾ ਰਿਹਾ ਹੈ ਜੀ। ਸੋ ਇਹਦੇ ਨਾਲ ਹੀ ਇੱਕ ਰਾਜਕਰਨਵੀਰ ਸਿੰਘ, ਸਾਡਾ ਸਮਾਂ ਵੀ ਸਮਾਪਤ ਹੈ, ਗੱਲ ਕਰਦੇ ਜਾਈਏ। ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਕਹਿੰਦੇ ਪਈ ਵਰਲਡ ਵਾਰ ਦੇ ਵਿੱਚ ਦੋਨਾਂ ਦੇ ਵਿੱਚ ਲਗਭਗ 92-93 ਹਜ਼ਾਰ ਸਿੱਖਾਂ ਨੇ ਹਿੱਸਾ ਲਿਆ, ਇੰਗਲੈਂਡ ਦੇ ਨਾਲ ਵੀ ਹੋਰ। ਅਤੇ ਅਸੀਂ ਕਹਿੰਦੇ ਪਈ ਇੰਨੇ ਸਾਲਾਂ ਦੇ ਬਾਅਦ ਹਜੇ ਵੀ ਆਪਣੀ ਆਈਡੈਂਟਿਟੀ ਦੇ ਲਈ ਲੜ ਰਹੇ ਹੈਗੇ ਆ, ਜਦੋਂ ਕਿ ਕਹਿੰਦੇ ਉਹ 92-93 ਹਜ਼ਾਰ ਸਿੱਖ ਜਿਹੜੇ ਸੀ ਉਹ 100% ਦਸਤਾਰਧਾਰੀ ਸੀਗੇ ਉਸ ਟਾਈਮ ਦੇ ਉੱਤੇ। ਅਤੇ ਹਜੇ ਤੱਕ ਵੀ ਜਿਹੜੀ ਆ ਸਿੱਖ ਕੌਮ ਹਰਜੋਤ ਸਿੰਘ ਜੀ ਦੇਖੋ, ਮੇ ਬੀ ਇਹ ਅਨਪੋਪੂਲਰ ਓਪੀਨੀਅਨ ਹੋਵੇ ਜਾਂ ਜਿੱਦਾਂ ਵੀ ਆ ਵੀ, ਪਰ ਉਹ ਉਦੋਂ ਕਿਸੇ ਦੇ ਲਈ ਜਿਹੜੇ ਉਹ ਲੜ ਰਹੇ ਸੀਗੇ, ਉਹਨਾਂ ਨੂੰ ਕਹਿ ਲਓ ਵੀ ਹਾਇਰ ਕਰਕੇ ਇਸ ਤਰੀਕੇ ਦੇ ਨਾਲ ਲੈ ਕੇ ਜਾ ਰਹੇ ਸੀਗੇ। ਸੋ ਹੁਣ ਖੁਦ ਆਪਣੇ ਜਦੋਂ ਜਸਟਿਸ ਆਪਣੇ ਲਈ ਲੜਨਾ ਪੈਂਦਾ ਉਦੋਂ ਥੋੜ੍ਹਾ ਜਿਹਾ ਸਥਿਤੀ ਜਿਹੜੀ ਆ ਉਹ ਫਰਕ ਜਿਹੜੀ ਉਹ ਪੈਂਦੀ ਆ। ਜਦੋਂ ਆਪਣੀਆਂ ਚੀਜ਼ਾਂ ਜਿਹੜੀਆਂ ਲੈਣੀਆਂ ਹੁੰਦੀਆਂ ਆ ਉਦੋਂ ਜ਼ੋਰ ਵੀ ਫਿਰ ਜ਼ਿਆਦਾ ਜਿਹੜਾ ਉਹ ਲਾਉਣਾ ਪੈਂਦਾ ਆ। ਸੋ ਜੰਗ ਜਾਰੀ ਜਿਹੜੀ ਆ ਉਹ ਰੱਖਣੀ ਚਾਹੀਦੀ ਆ, ਗੱਲ ਹੀ ਕੋਈ ਨਹੀਂ ਆ। ਇਹ ਜੰਗ ਇਹ ਨਹੀਂ ਕਹਿ ਰਿਹਾ ਵੀ ਬੰਦੂਕਾਂ ਫੜ ਕੇ ਜੰਗ ਵਾਲੀ ਨਹੀਂ, ਵੀ ਆਪਣੀ ਆਈਡੈਂਟਿਟੀ ਦੀ ਜਿਹੜੀ ਜੰਗ ਆ ਉਸ ਨੂੰ ਗਾਂ ਤੋਂ ਗਾਂ ਲਈ ਚੱਲੋ। ਅਤੇ ਹੁਣ ਇਜਾਜ਼ਤ ਲੈਂਦੇ ਹਾਂ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ, ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ